ਇਸ ਜਗ੍ਹਾ ਤੇ ਖੂਹ ਹੁੰਦਾ ਸੀ। ਅੱਛਾ, ਇੱਥੇ ਖੂਹ ਵੀ ਹੈ ਸੀ। ਹਾਂਜੀ। ਅੱਛਾ, ਉਹਨਾਂ ਘਰ ਦੇ ਵਿੱਚ ਆਪਣੀ ਖੂਹ ਬਣਾਈ ਸੀ। ਆ ਜੀ ਇੱਥੋਂ ਪਾਣੀ ਜਾਂਦਾ ਹੁੰਦਾ। ਹਲੇ ਵੀ ਵੇਖੋ ਜਗ੍ਹਾ ਜਿਹੜੀ ਨੀਵੀਂ ਹੋ ਜਾਂਦੀ ਹੈ ਨਾ। ਇਹ ਜਗ੍ਹਾ ਜਿਹੜੀ ਹੈ ਨਾ ਜੀ, ਇਹ ਸਾਰਾ ਖੂਹ ਹੁੰਦਾ ਸੀ। ਅੱਛਾ, ਇਹ ਖੂਹ ਹੁੰਦਾ ਸੀ। ਹਾਂਜੀ, ਆਪਣੇ ਘਰ ਦੇ ਵਿੱਚ ਇੰਤਜ਼ਾਮ ਕੀਤਾ ਸਾਰਾ ਉਹਦਾ ਸਾਰਾ ਇੰਤਜ਼ਾਮ ਆਪਣੇ ਘਰ। ਵਾਹ ਜੀ ਵਾਹ। ਤੁਸੀਂ ਉਹਨਾਂ ਨੂੰ ਕੋਈ ਸੁਨਾਹ ਦੇਣਾ ਹੋਵੇ ਜਿਨ੍ਹਾਂ ਦਾ ਘਰ ਸੀ ਸਰਦਾਰ ਤੇਜਾ ਸਿੰਘ ਦੇ ਪੋਤੇ ਨੂੰ, ਉਹਨੂੰ ਸੁਨਾਹ ਦੇਣਾ, ਉਹਨੂੰ ਆਖੇ ਵੀ 에ਅਰ ਕੰਡੀ ਦੀ ਪਾਕ ਜੱਟ ਮੁਖਤਾਰ ਮੰਗਣ ਡਿਆ ਈ। ਅੱਛਾ, ਆ ਪਾਕ 에ਅਰ ਕੰਡੀ ਦੀ ਅਸਲ ਲਿਆ ਕੇ ਤੇ ਦੇ, ਇਹ ਲੈ ਕੇ ਆਵੇ ਜਿੱਦਣ ਆਵੇ। ਅੱਛਾ, ਤੇਰਾ ਬਾਬਾ ਪੋਤਰਾ ਲੱਗਦਾ, ਉਹਨੂੰ ਆਪ ਕਹਿ। ਮੈਂ ਮੇਰੀ ਜ਼ਬਾਨੀ ਆਖੋ ਨਾ ਉਹਨੂੰ। ਅੱਛਾ, ਉਹਨੂੰ ਇਹ ਗੱਲ ਆਖੋ ਕਿ 에ਅਰ ਕੰਡੀ ਦੀ ਪਾਕ ਮੇਰੇ ਲਈ ਲੈ ਕੇ 5 ਗਾਈ ਦੀ ਆਉਣੀ ਆ। ਅੱਛਾ, ਜਿੱਦਣ ਮੈਨੇ ਹਲੇ ਆਵੇਂ ਤੇ ਜਿੱਦਣ ਆਵੇ ਤੇ ਪਿੰਡ ਵਿਖਾਓਗੇ ਉਹਨੂੰ? ਪਿੰਡ ਸਾਰਾ ਫਿਰ ਕੇ ਵਿਖਾਵਾਂਗੇ, ਨਾਲੇ ਉਹਨੂੰ ਰੱਖਾਂਗੇ ਰਾਤ। ਅੱਛਾ, ਆਪਣੇ ਕੋਲ ਰੱਖੋਗੇ? ਆਪਣੇ ਕੋਲ ਰੱਖਾਂਗੇ। ਅੱਛਾ, ਵਾਹ ਜੀ ਵਾਹ। ਸੇਵਾ ਸੁਭਾ ਕਰੋਗੇ ਉਹਦੀ ਚੰਗੀ? ਸੇਵਾ ਖਿਦਮਤ ਉਹਦੀ ਕਰਾਂਗੇ, ਸਾਡੇ ਵਿੱਚੋਂ ਨੇ, ਸਾਡਾ ਖੂਨ ਹੈ ਉਹ। ਹਾਂ, ਵਾਹ ਜੀ ਵਾਹ। ਚਲੋ ਇਹ ਕੌਣ ਇਹਦਾ ਦਿਓਰ ਆ, ਦਿਓਰ ਹੀ ਇਹ ਗੱਲ ਆ ਸਕਦਾ। ਉਹਨਾਂ ਕਹਿੰਦੇ ਇਹਦਾ ਮੁੰਡਾ ਵੱਡਾ, ਉਹਨਾਂ ਨੇ ਬੜਾ ਕੁੜੀ ਹੋਇਆ, ਮਾਂ ਨੂੰ ਇਤਰਾ ਖੰਡਿਆ। ਉਹਨੂੰ ਆਂਦਾ ਵੀ ਜਦੋਂ ਜੰਮਣੀ ਉਦੋਂ ਮੁੰਡਾ, ਜਦੋਂ ਜੰਮਣੀ ਉਦੋਂ ਮੁੰਡਾ, ਸਾਨੂੰ ਬਾਜਰਾ ਲਾਉਣ ਜੋਗੀ ਰਹਿਣ ਦੇਣੀ ਹੋ ਕਿ ਨਹੀਂ? ਅੱਛਾ, ਕਿ ਜ਼ਮੀਨ ਵੰਡੀ ਜਾਊਗੀ? ਜਿੰਨੇ ਜ਼ਿਆਦੇ ਉਹਨੇ ਵੰਡੀ ਜਾਣੀ ਆ। ਉਹਨੇ ਇਹ ਜਿਹੜਾ ਘਰ ਹੁੰਦਾ ਸੀ ਜੀ ਸਰਦਾਰ ਤੇਜਾ ਸਿੰਘ ਦਾ ਸੀ, ਹਾਂ ਤੁਸੀਂ ਆਪਣੀ ਹੋਸ਼ 'ਚ ਸਹੀ ਵੇਖਿਆ ਇਹਨੂੰ? ਬਿਲਕੁਲ ਸਹੀ, ਬਿਲਕੁਲ। ਕਿੰਨੇ ਮੰਜ਼ਲਾ ਸੀ ਇਹ ਮਕਾਨ? ਇਹ 3 ਮੰਜ਼ਲਾ। ਅੱਛਾ, 3 ਮੰਜ਼ਲਾ। ਅੱਛਾ ਜੀ, ਉਹਨੇ ਨਾ ਕਦੇ ਮਾਰੀ ਤਲੀ ਤੇ ਪਕੌੜਿਆਂ ਵਾਲੀ ਕੜਾਈ ਜਵਾਬਦਾਰ ਜਾ ਪਿਆ। ਅੱਛਾ, ਉਹ ਮਗਰ ਪਕੌੜੇ ਨਿਕਲਣੇ, ਉਹ ਤਲਿਆ ਗਿਆ। ਓਏ ਹੋਏ। ਥਾਣੇਦਾਰ ਨੇ ਢੋਲ ਡੱਕਤਾ। ਉਹਨੇ ਆਖਿਆ ਮੈਂ ਘੋਲ ਨਹੀਂ ਹੋਣ ਦੇਣੇ, ਮੇਰਾ ਹਵਾਲਦਾਰ ਲੂਤਾ। ਅੱਛਾ, ਫਿਰ ਜਾ ਕੇ ਉਹਨਾਂ ਨੇ ਸਰਦਾਰਾਂ ਨੂੰ ਦੱਸਿਆ, ਸਰਕਾਰੀਆਂ ਨੂੰ। ਅੱਛਾ, ਤੇ ਉਹ ਘੋਲ ਨਹੀਂ ਥਾਣੇਦਾਰ ਹੋਣ ਦੇਣ ਡਿਆ, ਉਹਨੇ ਢੋਲ ਡੱਕਤਾ। ਆਇਆ ਫਿਰ ਉੱਠ ਕੇ, ਉਹਨੇ ਆ ਪਾ ਘੋੜੀ ਤੇ ਕਾਠੀ। ਅੱਛਾ, ਨਿਕਲ ਜਾ ਇੱਥੋਂ, ਮੈਂ ਜਿਹੜੇ ਬੰਦੇ ਮਰ ਜਾਣਗੇ ਆਪੇ ਡਾਕਟਰ। ਤੇਰਾ ਹਵਾਲਦਾਰ ਕਿਉਂ ਵਿੱਚ ਵੜਿਆ ਜਦੋਂ ਲੜਾਈ ਹੋਣ ਦੀ? ਇਹ ਕੀ ਲੈਣ ਵੜਿਆ ਸੀ ਉੱਥੇ? ਜਾ ਚਲੇ ਜਾ, ਮੈਂ ਡੱਕ ਲੂੰ ਆਪੇ। ਜਾਓ, ਉਹਨੇ ਜਾ ਕੇ ਢੋਲ ਵਜਾਓ, ਘੋਲ ਕਰੋ। ਇੰਨਾ ਰੋਬ ਸੀ ਉਹਨਾਂ ਦਾ? ਇੰਨਾ ਰੋਬ ਸੀ ਉਹਨਾਂ ਦਾ। ਅੱਛਾ ਬਾਬਾ ਜੀ, ਜਿਹੜਾ ਸਰਦਾਰ ਗੰਡਾ ਸਿੰਘ ਸੀ, ਆਹੋ, ਜਿਹੜਾ ਥਾਣੇਦਾਰ ਵੀ ਰਿਹਾ ਕਿਸੇ ਦੌਰ ਤੇ, ਇਹਨਾਂ ਦਾ ਦਾਦਾ ਬਾਬਾ ਸੀ। ਬਾਬਾ ਤੇਜਾ ਸਿੰਘ ਦਾ? ਹਾਂ, ਉਹਨਾਂ ਦਾ ਵਾਲਦ ਸੀ। ਹਾਂ। ਉਹ ਕਿਦਾਂ ਦਾ ਬੰਦਾ ਸੀ? ਨਾਂ ਬਾਬਾ ਸੀ ਉਹਦਾ ਚੱਲਦਾ ਇਸ ਇਲਾਕੇ 'ਚ? ਉਹਨਾਂ ਦਾ ਨਾਂ ਸਰਕਾਰੀਆਂ ਦਾ, ਸਰਕਾਰੀਏ ਵੱਜਦੇ ਸੀ ਉਹ। ਸਰਕਾਰੀਓ ਤਾਂ ਵੱਜਦੇ, ਉਹ ਥਾਣੇਦਾਰ ਹੋ ਗਿਆ। 1-2 ਮੁੰਡੇ ਵਿੱਚ ਵਕੀਲ ਹੋ ਗਏ। ਇਸ ਤਰ੍ਹਾਂ ਕਰਕੇ ਨਾ 2-3 ਨੌਕਰੀਆਂ ਉਹਨਾਂ ਦੇ ਹੱਥ 'ਚ ਆ ਗਈਆਂ। ਉਹ ਸਰਕਾਰੀਏ ਵੱਜਣ ਡੈ ਪਏ। ਜਿੱਥੋਂ ਪੁੱਛਣਾ ਕਿੱਧਰ ਜਾਣਾ ਸਰਕਾਰੀਆਂ ਵੱਲ। ਅੱਛਾ, ਜਾਨੀ ਉਹ ਭਰਤੀ ਹੋਣ ਦੀ ਵਜ੍ਹਾ ਤੋਂ ਸਰਕਾਰੀਏ ਵੱਜਣ ਡੈ ਪਏ ਹੈਗੇ। ਉਹ ਸਾਡੇ ਵਿੱਚੋਂ ਨੇ, ਅਸੀਂ ਉਹਨਾਂ ਚੋਂ ਆ। ਸਾਡਾ ਵੱਡਾ ਸਿੱਖੋ ਮੁਸਲਮਾਨ ਹੋਇਆ। ਤੁਹਾਡਾ ਹੁਣ ਅਸੀਂ ਜੀ ਇਸ ਟਾਈਮ ਪਹੁੰਚ ਚੁੱਕੇ ਹਾਂ ਬਾਬਾ ਤੇਜਾ ਸਿੰਘ ਦੇ ਕਲਾਸ ਫੈਲੋ ਦੇ ਕੋਲ। ਉਹਨਾਂ ਨੂੰ ਮਿਲਾਵਾਂਗੇ ਤੇ ਉਹਨਾਂ ਕੋਲੋਂ ਪੁੱਛਾਂਗੇ ਉਹਨਾਂ ਦੇ ਖਾਨਦਾਨ ਦੇ ਬਾਰੇ। ਇਹ ਵੀ ਜਿਹੜੇ ਸਰਕਾਰੀਆ ਫੈਮਿਲੀ ਨਾਲ ਤਾਲੁਕ ਇਹਨਾਂ ਦਾ ਖਾਨਦਾਨ ਜਿਹੜਾ ਸੀ ਸਿੱਖੋ ਮੁਸਲਮਾਨ ਹੋ ਗਿਆ ਸੀ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਉਹਨਾਂ ਦੀ ਗੱਲ ਵੀ ਕਰਵਾਈ ਹੈ, ਤੇ ਇਹ ਹੁਣ ਅਸੀਂ ਬਜ਼ੁਰਗਾਂ ਕੋਲੋਂ ਪੁੱਛਾਂਗੇ ਉਹਨਾਂ ਦੀ ਹਕੀਕਤ, ਉਸ ਪਿੰਡ ਦੇ ਵਿੱਚ ਕਿਵੇਂ ਉਹ ਰਹਿੰਦੇ ਸੀ, ਤੇ ਜੋ 47 ਵੇਲੇ ਵੰਡ ਹੋਈ ਉਦੋਂ ਕਿੱਦਾਂ ਗਏ, ਉਹਨਾਂ ਦਾ ਘਰ ਕਿਹੜਾ ਸੀ, ਉਹ ਵੀ ਇਹਨਾਂ ਬਜ਼ੁਰਗਾਂ ਕੋਲੋਂ ਪੁੱਛਾਂਗੇ। ਤੇ ਉਹਨਾਂ ਦਾ ਖੂਹ ਕਿੱਥੇ ਸੀ, ਉਹ ਵੀ ਇਹਨਾਂ ਬਜ਼ੁਰਗਾਂ ਕੋਲ ਪੁੱਛ ਕੇ ਖਾਣੇ ਆ, ਬਜ਼ੁਰਗਾਂ ਨੂੰ ਦੇ ਨਾਲ ਮੁਲਾਕਾਤ ਕਰਾਉਂਦੇ। ਅਸਲਾਮ ਅਲੈਕਮ ਬਾਬਾ ਜੀ। ਹਰਪਾਲ ਸਿੰਘ ਸੰਧੂ ਸਾਹਿਬ, ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਬਜ਼ੁਰਗਾਂ ਦੇ ਕੋਲ, ਜਿਹੜੇ ਤੁਹਾਡੇ ਦਾਦਾ ਜੀ ਦੇ ਨਾਲ ਪੜ੍ਹਦੇ ਰਹੇ ਹੋਣੇ ਨੇ। ਤੁਹਾਡੇ ਦਾਦਾ ਜੀ ਦਾ ਨਾਂ ਸੀ ਰਣਧੀਰ ਸਿੰਘ ਸੰਧੂ, ਉਹਨਾਂ ਦੇ ਨਾਲ ਪੜ੍ਹਦੇ ਵੀ ਰਹੇ ਹੋਣੇ ਨੇ, ਤੇ ਤੁਹਾਡੇ ਪਰਦਾਦਾ ਜੀ ਨੂੰ ਵੀ ਜਾਣਦੇ ਨੇ, ਸਰਦਾਰ ਤੇਜਾ ਸਿੰਘ ਨੂੰ। ਤੇ ਨਾਲ ਸਾਡੇ ਦੂਸਰੇ ਬਜ਼ੁਰਗ ਬੈਠੇ ਨੇ ਜਿਹੜੀ ਤੁਹਾਡੀ ਫੈਮਿਲੀ ਦੇ ਵਿੱਚੋਂ ਸਨ, ਜਿਨ੍ਹਾਂ ਨੂੰ ਤੁਹਾਡੀ ਗੱਲ ਕਰਵਾਈ ਹੈ। ਅਸੀਂ ਇਹਨਾਂ ਕੋਲ ਕੁਝ ਸਵਾਲ ਪੁੱਛਦੇ ਹਾਂ ਤੁਹਾਡੀ ਫੈਮਿਲੀ ਦੇ ਬਾਰੇ। ਇਹ ਤਾਂ ਚਾਚਾ ਭਤੀਜਾ ਨੇ। ਅੱਛਾ, ਚਾਚਾ ਭਤੀਜਾ ਨੇ। ਮੇਰਾ ਚਾਚਾ ਹੈ। ਅੱਛਾ, ਚਾਚਾ ਜੀ। ਇਹਦਾ ਮਤਲਬ ਜ਼ਮਾਨੇ 'ਚ ਹੈਗਾ ਸੀ ਤੇ ਪੜਦਾ ਹੁੰਦਾ ਸੀ ਉਹਨਾਂ ਦੇ ਨਾਲ, ਕਲਾਸ ਫੈਲ ਹੋ ਰਿਹਾ ਹੁੰਦਾ। ਅੱਛਾ। ਅਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਕਰਮ। ਕੀ ਨਾਮ ਹੈ ਆਪਣਾ? ਮੁਖਤਾਰ ਅਲੀ। ਮੁਖਤਾਰ ਅਲੀ। ਕਿਹੜੀ ਬਰਾਦਰੀ ਆਪਣੀ? ਸੰਧੂ ਬਰਾਦਰੀ। ਸੰਧੂ ਜੱਟ ਜੀ। ਇਹ ਜਿਹੜਾ ਪਿੰਡ ਆਪਾਂ ਬੈਠੇ ਦਾ ਪੂਰਾ ਨਾਮ ਕੀ ਹੈ? ਜਿਹੜੇ ਪਿੰਡ ਅਸੀਂ ਬੈਠੇ ਹਾਂ? ਹਾਂਜੀ। ਮਨਿਆਲਾ ਖਾਨ ਖਾਨਾ ਦਾ। ਮਨਿਆਲਾ ਖਾਨ ਖਾਨਾ ਦਾ? ਹਾਂ। ਵਾਹ ਜੀ ਵਾਹ। 47 ਤੋਂ ਪਹਿਲੇ ਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ। ਪਹਿਲਾਂ ਦੀਆਂ ਦੱਸਾਂਗੇ। ਤੁਹਾਡੀ ਕਿੰਨੀ ਉਮਰ ਸੀ 47 ਵੇਲੇ? ਮੈਂ ਇਹ ਜਿਨ੍ਹਾਂ ਨੇ ਤੁਹਾਨੂੰ ਕੋਲਾਇਆ ਨਾ, ਹਾਂਜੀ, ਇਹ 2 ਜਣੇ ਮੇਰੇ ਨਾਲ ਪੜ੍ਹਦੇ ਰਹੇ ਨੇ। ਕਿਹੜਾ? ਕੁਝ ਆ ਤਾਂ ਸੋਨਾ ਮਰ ਗਿਆ ਸੀ। ਅੱਛਾ। ਜਿਹੜਾ ਕੁਝ ਆ ਸੀ ਪਰਮਿਟ ਤੇ ਆਇਆ ਮੁੜ ਕੇ,
ਅੱਛਾ। ਇੱਥੇ ਰੌਲਾ ਪੈ ਗਿਆ, ਸਿੱਖ ਆਇਆ ਬਜ਼ਾਰੇ। ਹੂੰ। ਮੈਂ ਵੀ ਵੇਖਣ ਚਲੇ ਗਿਆ। ਅੱਛਾ। ਅੱਗੇ ਉਹ ਬੈਠਾ, ਬੰਦੇ ਲਾਗੇ ਬੈਠੇ ਤੇ ਉਹਨੇ ਮੈਨੂੰ ਪਛਾਣ ਲਿਆ। ਅੱਛਾ। ਉਹਨੇ ਮੈਨੂੰ ਵੇਖ ਲਿਆ ਤੇ ਮੈਂ ਤੁਰਿਆ ਜਾ, ਮੈਂ ਸਿੱਖ ਹੀ ਵੇਖਣ ਗਿਆ ਹਾਂ, ਚਿਹਰੇ ਹੋ ਗਿਆ ਗਿਆ ਨੂੰ। ਹੂੰ। ਕੋਝੇ ਨੂੰ ਇੱਥੇ ਜਮਾਂਦਰ ਨੂੰ ਨਿਸ਼ਾਨ ਆ, ਮਾਂ ਦੇ ਪੇਟੋਂ। ਅੱਛਾ। ਲਸਣ ਆ, ਇੱਥੋਂ ਰੱਖ ਕੇ ਤੇ ਇੱਥੋਂ ਤੱਕ। ਅੱਛਾ। ਉਹ ਕੁਦਰਤੀ ਨਾਲ ਦਾੜੀ ਦੁੜਤੀ ਉਹਨੇ ਰੱਖੀ ਸੀ। ਹੂੰ। ਮੈਨੂੰ ਕੁਦਰਤੀ ਨਿਗਾਹ ਪੈ ਗਿਆ। ਹੂੰ। ਮੈਂ ਕਿਹਾ ਜਾ ਅੱਲਾ ਰਹਿਮ ਕਰੇ, ਹੈਗਾ ਕੋਝਾ। ਅੱਛਾ। ਮੈਂ ਕਰਮ ਕਜੇ ਉਰਾ ਹੀ ਸਾਂ। ਹੂੰ। ਮੈਂ ਸਰਦਾਰ ਕੋਝਾ ਕੀ ਹਾਲ ਆ, ਉੱਠ ਕੇ ਖਲੋ ਗਿਆ, ਜਫਾਨ ਪਾਇਆ। ਵਾਹ। ਉਹਨੇ ਆਖਿਆ ਮੈਂ ਬਾਕੀ ਗੱਲਾਂ ਫੇਰ ਕਰਾਂਗੇ, ਮੈਨੂੰ ਦੱਸ ਮੇਰਾ ਨਾਂ ਕਿਹਨੇ ਤੈਨੂੰ ਦੱਸਿਆ। ਹੂੰ। ਤੇ ਮੈਨੂੰ ਪਛਾਣਿਆ ਹੀ। ਹੂੰ। ਮੈਂ ਕਿਹਾ ਮੈਂ ਪਛਾਣਿਆ ਕੋਈ ਨਹੀਂ, ਤੇ ਤੂੰ ਰੂਪੋਂ ਕਰੂਪ ਹੋਇਆ, ਡਾਡਾ ਦਾੜ ਰੱਖਿਆ ਹੀ। ਹੂੰ। ਇਹ ਕਿਸ ਤਰ੍ਹਾਂ ਪਛਾਣਿਆ? ਮੈਂ ਕਿਹਾ ਲਸਣ ਤੋਂ। ਅੱਛਾ। ਇਹ ਤੇਰੀ ਮਾਂ ਦੇ ਇਹਦੇ ਤੋਂ ਮੈਂ ਪਛਾਣਿਆ। ਉਸ ਤਰ੍ਹਾਂ ਨੇ ਬੜਾ ਖੁਸ਼ ਹੋਇਆ। ਮੈਂ ਸੋਨਾ, ਤੇ ਸੋਨਾ ਹੋਰ ਤਰ੍ਹਾਂ ਦਾ ਮੋਟਾ ਜਿਹਾ ਚੱਟੂ ਬੱਟਾ ਜਿਹਾ। ਅੱਛਾ। ਉਹਨੇ ਸੋਨਾ ਮਰ ਗਿਆ। ਹੂੰ। ਲੈ ਮੁੜ ਕੇ ਨਹੀਂ ਇਹਨਾਂ ਦੇ ਟੱਕਰੇ। ਇਹਨਾਂ ਦਾ ਚਾਚਾ ਫਿਰ ਗੁਰਨਾਮ ਸੀ ਉਹਦੇ ਨਾਂ। ਇਹਨਾਂ ਦਾਦਾ ਪੜਦਾਦਾ ਜਿਹੜਾ ਉਹਦੇ ਨਾਲ ਬਖਸ਼ੀਸ਼ ਸੀ। ਅੱਛਾ। ਇਹ ਢਾਣੀ ਸੀ ਚੋਖੀ ਗਏ। ਨਹੀਂ, ਅਸੀਂ ਪੁੱਛਣੀ ਹੈ ਸਰਕਾਰੀਆਂ ਵਾਲੀ ਜਿਹੜੀ ਢਾਣੀ ਹੈ ਨਾ, ਸਰਦਾਰ ਤੇਜਾ, ਜਿਹੜਾ ਸਰਦਾਰ ਤੇਜਾ ਸਿੰਘ ਸੀ, ਆਹੋ, ਉਹਦੇ ਬਾਰੇ ਦੱਸੋ। ਉਹ ਕਿਦਾਂ ਦਾ ਬੰਦਾ ਸੀ? ਉਹ ਬੰਦਾ ਉਹਦੇ ਉਦੋਂ ਮੇਰੀ ਉਮਰ ਛੋਟੀ ਸੀ ਨਾ। ਉਹਨਾਂ ਦਾ ਇਹ ਤੇ ਨਹੀਂ ਨਾ ਪਤਾ ਪਈ ਉਹਨਾਂ ਦਾ ਵਿਹਾਰ ਖਿਆਰ ਕੀ ਆ। ਅੱਛਾ। ਇਹ ਜਿਹੜੀਆਂ ਮੈਂ ਗੱਲਾਂ ਦੱਸਣਾ, ਇਹ ਤੇ ਮੇਰੇ ਨਾਲ ਪੜ੍ਹਦੇ ਰਹੇ ਨੇ। ਹੂੰ। ਅਸੀਂ ਤੀਸਰੀ ਚੌਥੀ ਸਾਲ ਜਦੋਂ ਉਜਾੜੇ ਪਏ ਨੇ। ਅੱਛਾ। ਇਹਨਾਂ ਦੇ ਘਰ ਪੱਕੇ ਹੁੰਦੇ ਸੀ ਸਿੱਖਾਂ ਦੇ? ਪੱਕੇ ਛੋਟੀ ਇੱਟ ਦੇ। ਅੱਛਾ, ਛੋਟੀ ਇੱਟ ਦੇ। ਛੋਟੀ ਇੱਟ ਦੇ, ਹੁਣ ਵੀ ਉਸ ਛੋਟੀ ਦੇ ਹੀ ਨੇ। ਅੱਛਾ। ਅਜੇ ਵੀ ਹੈਗੇ ਨੇ ਮਕਾਨ, ਜਿਹੜੇ ਹੁਸ਼ਿਆਰਪੁਰ ਦੇ ਰਾਜਪੂਤ ਨੇ ਉਹਨਾਂ ਘਰਾਂ 'ਚ। ਹੂੰ। ਜਦੋਂ ਉਜਾੜੇ ਪਏ ਸੀ, ਹਾਂ, ਉਦੋਂ ਤੁਸੀਂ ਵੇਖਿਆ ਸਾਰਾ ਕੁਝ ਇੱਥੇ? ਬਿਲਕੁਲ ਹਾਲ ਪਹਿਲਾਂ ਇਹਦੇ ਨਾਲ ਭਾਰਾ ਹਾਂ ਮੈਂ। ਅੱਛਾ। ਕੀ ਕੁਝ ਵੇਖਿਆ ਇੱਥੇ ਜਦੋਂ 47 ਵੇਲੇ? 47 ਵੇਖਣਾ ਮਖਾਣਾ ਕੋਈ, ਅਸੀਂ ਤੇ ਆਪਣਾ ਉਧਰ ਜੱਫੀਆਂ ਪਾ ਤੇ ਰੋ ਕੇ ਉਹ ਵੀ ਰੋਂਦੇ ਸੀ ਜਾਣ ਲੱਗੇ, ਤੇ ਅਸੀਂ ਵੀ ਰੋਂਦੇ ਹਾਂ ਵੀ ਤੁਸੀਂ ਕਿੱਧਰ ਚਲੇ ਜੇ। ਅੱਛਾ। ਸਾਨੂੰ ਕੀ ਪਤਾ ਵੀ ਇਸ ਤਰ੍ਹਾਂ ਹੋ ਜਾਣੀ ਆ। ਅੱਛਾ ਬਾਬਾ ਜੀ, ਜਿਹੜਾ ਸਰਦਾਰ ਗੰਡਾ ਸਿੰਘ ਸੀ, ਆਹੋ, ਜਿਹੜਾ ਥਾਣੇਦਾਰ ਵੀ ਰਿਹਾ ਕਿਸੇ ਦੌਰ ਤੇ, ਇਹਨਾਂ ਦਾ ਦਾਦਾ ਬਾਬਾ ਸੀ, ਬਾਬਾ ਤੇਜਾ ਸਿੰਘ ਦਾ। ਹਾਂ, ਉਹਨਾਂ ਦਾ ਵਾਲਦ ਸੀ। ਹਾਂ। ਉਹ ਕਿਦਾਂ ਦਾ ਬੰਦਾ ਸੀ? ਨਾਂ ਬਾਬਾ ਸੀ ਉਹਦਾ ਚੱਲਦਾ ਇਸ ਇਲਾਕੇ 'ਚ? ਉਹਨਾਂ ਦਾ ਨਾਂ ਸਰਕਾਰੀਆਂ ਦਾ ਸਰਕਾਰੀਏ ਵੱਜਦੇ ਸੀ। ਉਹ ਸਰਕਾਰੀਓ ਤਾਂ ਵੱਜਦੇ ਸੀ, ਉਹ ਥਾਣੇਦਾਰ ਹੋ ਗਿਆ। ਇੱਕ ਦੋ ਮੁੰਡੇ ਵਿੱਚ ਵਕੀਲ ਹੋ ਗਏ। ਇਸ ਤਰ੍ਹਾਂ ਕਰਕੇ ਨਾ 2-3 ਨੌਕਰੀਆਂ ਉਹਨਾਂ ਦੇ ਹੱਥ 'ਚ ਆ ਗਈਆਂ। ਉਹ ਸਰਕਾਰੀਏ ਵੱਜਣ ਡੈ ਪਏ। ਜਿੱਥੋਂ ਪੁੱਛਣਾ ਕਿੱਧਰ ਜਾਣਾ ਸਾਰੀਆਂ ਨਾਲ। ਅੱਛਾ। ਜਾਨੀ ਉਹ ਭਰਤੀ ਹੋਣ ਦੀ ਵਜ੍ਹਾ ਤੋਂ ਸਰਕਾਰੀਏ ਵੱਜਣ ਡੈ ਪਏ ਹੈਗੇ। ਉਹ ਸਾਡੇ ਵਿੱਚੋਂ ਨੇ, ਅਸੀਂ ਉਹਨਾਂ ਚੋਂ ਆ। ਸਾਡਾ ਵੱਡਾ ਸਿੱਖੋ ਮੁਸਲਮਾਨ ਹੋਇਆ। ਤੁਹਾਡਾ ਵੱਡੇ ਦਾ ਕੀ ਨਾਂ ਸੀ ਜਿਹੜਾ ਮੁਸਲਮਾਨ ਹੋਇਆ ਸੀ? ਇਹ ਨਹੀਂ ਮੈਨੂੰ ਯਾਦ ਹੁਣ। ਪੜਾਣਾ ਗੱਗਾ ਦੇ ਇਹਨਾਂ ਪੜਾਣਾ, 3 ਭਰਾ ਹਨ। ਪੜਾਣਾ ਮੁਸਲਮਾਨ ਹੋਇਆ। ਉਹ ਸਾਡਾ ਵੱਡਾ ਮੁਸਲਮਾਨ ਹੋ ਗਏ, ਸਿੱਖ ਰਹੇ। ਤੇ ਇਹਨਾਂ ਦਾ ਜਿਹੜਾ ਘਰ ਸੀ, ਹਾਂ, ਉਹ ਹੈ ਇਸ ਟਾਈਮ ਮੌਜੂਦ ਨੇਗੇ। ਉਹਨਾਂ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਣ ਦਾ ਰਾਜਪੂਤ। ਅੱਛਾ। ਇਹਨਾਂ ਦੇ ਘਰ 'ਚ ਕੁਝ ਮੇਵਾਂ ਕੋ ਨੇ, ਕੁਝ। ਇਹਨਾਂ ਦੀ ਜ਼ਮੀਨ ਕਿੰਨੀ ਕੁ ਸੀ? ਇਹਨਾਂ ਦੀ ਜ਼ਮੀਨ ਲੜਾਂ ਦੇ ਲਾੜੇ ਤੇ ਹਾਥ ਹੀ ਕੋਈ ਨਹੀਂ। ਕੋਈ 900 ਵੇਗਾ ਦੱਸਦਾ, ਕੋਈ ਕਿੰਨੀ ਦੱਸਦਾ। ਅੱਛਾ। ਤੇ ਉਧਰ ਤੇ ਕੁਝ ਆਇਆ ਉਹਨਾਂ ਸੀ ਉੱਥੇ ਮੁਸਲਮਾਨਾਂ ਦਾ ਕੀ ਹੈ ਵੀ ਵਾਕਿਆ ਭੁੱਖ ਨਰੀ। ਉਹਨਾਂ ਨੇ ਸਾਨੂੰ ਉੱਥੇ ਕੀ ਲੱਭਣਾ ਸੀ। ਉਹਨਾਂ ਜੂੰਟ ਕਟਾ ਕੇ ਸਾਨੂੰ ਥੋੜੀ ਪੈਲੀ ਦਿੱਤੀ। ਅੱਛਾ। ਉਹ ਤੇ ਪਿੱਟਦਾ ਸੀ। ਅੱਛਾ ਬਾਬਾ ਜੀ, ਲੜਾਈ ਝਗੜੇ ਵਾਲੇ ਬੰਦੇ ਤੇ ਨਹੀਂ ਸੀ ਹੈ? ਲੜਾਈ ਝਗੜਿਆਂ ਦਾ ਉਹ ਸਰਦਾਰੀ ਕਰਦੇ ਸੀ। ਇੱਥੇ ਇੱਕ ਵਾਰ ਨਾ ਮੇਲਾ ਬੜਾ ਇੱਥੇ ਹੁੰਦਾ। ਅੱਛਾ। ਨਰਵੜ ਦੇ ਸਿੱਖ ਸਨ ਤੇ ਉਹ ਲੜਾਕੇ ਬੜੇ ਹਨ। ਮੇਰੇ ਪਿੰਡ 3 ਦਿਨ ਮੇਲਾ ਰਹਿੰਦਾ ਸੀ ਇੱਥੇ। ਕਿਹੜੇ ਦਰਬਾਰ 'ਚ? ਦਰਬਾਰ ਨਹੀਂ ਸੀ, ਉਹ ਸੰਗ ਵਾਲਾ ਮੇਲਾ, ਸੰਗ ਵਾਲਾ ਵੱਜਦਾ, ਦਰਬਾਰ ਦਰਬੂਰ ਕੋਈ। ਅੱਛਾ। ਉਹਨਾਂ ਦਾ ਕੰਮ ਸੀ ਨਰਵੜੀਆਂ ਦਾ ਵੀ ਲੜਨਾ ਜ਼ਰੂਰ ਆ। ਮੇਲੇ ਦੇ ਵਿੱਚ ਜ਼ਰੂਰ ਲੜਨਾ। ਸ਼ਰਾਬ ਪੀਤੀ ਹੋਣੀ, ਲੜਨਾ। ਲੜ ਪਏ। ਅੱਛਾ। ਹਵਾਲਦਾਰ ਇੱਥੇ ਆਇਆ, ਇੱਕ ਥਾਣੇਦਾਰ। ਉਦੋਂ ਇੱਥੇ ਚੌਂਕੀ ਨਹੀਂ ਸੀ ਹੁੰਦੀ, ਬਰਕੀਆਂ ਆਉਂਦੇ ਇੰਤਜ਼ਾਮੀਆਂ। ਉਹਨੇ ਨਾ ਕਦੇ ਮਾਰੀ ਤਲੀ ਤੇ ਪਕੌੜਿਆਂ ਵਾਲੀ ਕੜਾਈ ਜਵਾਲਦਾਰ ਜਾ ਪਿਆ। ਅੱਛਾ। ਉਹ ਮਗਰ ਪਕੌੜੇ ਨਿਕਲਣੇ, ਉਹ ਤਲਿਆ ਗਿਆ। ਥਾਣੇਦਾਰ ਨੇ ਢੋਲ ਡੱਕਤਾ। ਉਹਨੇ ਆਖਿਆ ਮੈਂ ਘੋਲ ਨਹੀਂ ਹੋਣ ਦੇਣੇ, ਮੇਰਾ ਹਵਾਲਦਾਰ ਲੂਤਾ। ਅੱਛਾ। ਫਿਰ ਜਾ ਕੇ ਉਹਨਾਂ ਨੇ ਸਰਦਾਰ ਵਾਲਿਆਂ ਨੂੰ ਦੱਸਿਆ, ਸਰਕਾਰੀਆਂ ਨੂੰ। ਅੱਛਾ। ਤੇ ਉਹ ਘੋਲ ਨਹੀਂ ਥਾਣੇਦਾਰ ਹੋਣ ਦੇਣ ਡਿਆ, ਉਹਨੇ ਢੋਲ ਡੱਕਤਾ। ਆਇਆ ਫਿਰ ਉੱਠ ਕੇ, ਉਹਨੇ ਆ ਪਾ ਘੋੜੀ ਤੇ ਕਾਠੀ। ਅੱਛਾ। ਨਿਕਲ ਜਾ ਇੱਥੋਂ।
ਮੈਂ ਜਿਹੜੇ ਬੰਦੇ ਮਰ ਜਾਣਗੇ ਆਪੇ ਡਾਕ ਨੂੰ ਤੇਰਾ ਬਹਾਦਰ ਕਿਉਂ ਵਿੱਚ ਵੜਿਆ ਸੀ ਜਦੋਂ ਲੜਾਈ ਹੋਣੀ ਇਹ ਕੀ ਲੈਣ ਵੜਿਆ ਸੀ ਉੱਥੇ ਜਾ ਚਲੇ ਜਾ ਮੈਂ ਡੱਕ ਲੂੰ ਆਪੇ ਜਾਓ ਉਹਨੇ ਜਾ ਕੇ ਢੋਲ ਵਜਾਓ ਘੋਲ ਕਰੋ ਇਹਨਾਂ ਰੋਬ ਸੀ ਉਹਨਾਂ ਦਾ ਇੰਨਾ ਰੋਬ ਸੀ ਉਹਨਾਂ ਦਾ ਵਾਹ ਜੀ ਵਾਹ ਪੂਰੇ ਸਰਦਾਰ ਸਣਗੇ ਜ਼ਮੀਨ ਭਾੜਾ ਚੰਗਾ ਸੀ ਅਖੀਰਾ ਮੈਂ ਆਖਿਆ ਮੈਨੂੰ ਤਾਂ ਦੱਸਾਂ ਪੈਂਦੇ 900 ਵੇਗੇ ਦੇ ਮਾਲਕ ਸਨ ਅੱਛਾ ਇੱਥੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ ਸਾਨੂੰ ਨਹਿਰੀ ਲੱਗਦਾ ਸੀ ਤੇ ਖੂਹ ਵੀ ਸਨ ਉਹਨਾਂ ਦੇ ਖੂਹਾਂ ਦਾ ਨਾਂ ਯਾਦ ਹੈ ਤੁਹਾਨੂੰ ਸਰਦਾਰ ਤੇਜਾ ਸਿੰਘ ਦਾ ਕੀ ਨਾਂ ਦਾ ਖੂਹ ਵੱਜਦਾ ਸੀ ਉਹ ਸਰਕਾਰੀਆਂ ਦਾ ਖੂਹ ਵੱਜਦਾ ਸੀ ਇੱਧਰ ਐ ਬੰਨੇ ਆ ਅੱਛਾ ਇਸ ਪਾਸੇ ਸੀ ਸਰਕਾਰੀਆਂ ਦਾ ਵੱਜਦਾ ਸੀ ਉਹ ਖੂਹ ਨਹੀਂ ਆ ਵੀ ਸਾਰਾ ਸਰਕਾਰੀਆਂ ਦਾ ਅਗਲਾ ਸ਼ਾਹ ਵਾਲਾ ਵੱਜਦਾ ਸੀ ਬਾਗ ਜਿਹੜਾ ਸੀ ਬਾਗ ਗੰਡਾ ਸਿੰਘ ਵਾਲਾ ਆ ਬਾਗ ਸੀ ਗੰਡਾ ਸਿੰਘ ਵਾਲਾ ਬਾਗ ਸੀ ਪਿੰਡ ਦੇ ਨਾਲ ਅੱਛਾ ਉਹਨਾਂ ਦਾ ਸੀ ਅਮਰੂਦ ਇਹਦੇ 'ਚ ਕਿਹੜੇ ਕਿਹੜੇ ਫਲ ਲੱਗੇ ਹੁੰਦੇ ਸੀ ਇੱਕ ਫਲ ਉਹ ਪਤਾ ਨਹੀਂ ਕੀ ਗਊ ਬੋਸ਼ੇ ਨਾਖਾਂ ਅਮਰੂਦ ਅੰਬ ਜਾਮ ਨੂੰ ਹਰ ਬੂਟਾ ਸੀ ਇੱਥੇ ਤੁਸੀਂ ਜਾਂਦੇ ਰਹੇ ਹੋ ਖਾਣ ਆਹੋ ਅਸੀਂ ਛੋਟੇ ਛੋਟੇ ਹਨ ਸਿੱਖਾਂ ਦੇ ਬਾਲਾਂ ਨਾਲ ਖੇਲਦੇ ਵੀ ਰਹੇ ਹੋ ਕਿ ਉਹ ਪੜ੍ਹਦੇ ਜਦੋਂ ਇਕੱਠੇ ਹੁੰਦੇ ਖੇਡਣ ਹੈਗਾ ਸੀ ਉਹਨਾਂ ਨਾਲ ਅੱਛਾ ਜਿਹੜਾ ਸਰਦਾਰ ਤੇਜਾ ਸਿੰਘ ਸੀ ਉਹਦੇ ਘਰ ਵੀ ਆਉਣ ਜਾਣ ਹੋਣਾ ਤੁਹਾਡਾ ਨਾ ਨਹੀਂ ਉਹਨਾਂ ਦੇ ਘਰ ਨਹੀਂ ਆਉਣੇ ਛੋਟੇ ਬਾਲ ਸਾਂ ਨਾ ਸਾਨੂੰ ਸੰਭਾਲ ਜਾਂ ਨਿੱਕੇ ਹੁੰਦੇ ਚਲੇ ਜਾਂਦੇ ਆ ਤੇ ਵੱਡੀਆਂ ਤੁਹਾਡੀਆਂ ਬੀਬੀਆਂ ਉਹਨਾਂ ਦੇ ਘਰਾਂ 'ਚ ਜਾਂਦੀਆਂ ਨਾ ਮੁਸ਼ਕਲ ਕੋਨੋਂ ਪੁਰਾਣੀ ਕੋਈ ਦੀ ਜਾਂਦੀ ਹੈ ਵਧੀ ਜਾਂਦੀ ਉਹਨਾਂ ਦਾ ਅੱਛਾ ਕੋਈ ਨਹੀਂ ਜਾਂਦੀ ਸਾਡੀਆਂ ਬੀਬੀਆਂ ਨਹੀਂ ਹੁੰਦੀਆਂ ਉਹ ਪੂਰੇ ਸਰਦਾਰ ਸਨ ਅੱਛਾ ਹੁਣ ਸਾਨੂੰ ਉਹਨਾਂ ਦਾ ਘਰ ਵਿਖਾਓਗੇ ਆਹ ਵਿਖਾਵਾਂਗੇ ਕਿ ਹਾਂ ਤੇ ਉਹਨਾਂ ਦੇ ਹਵੇਲੀਆਂ ਮਾਲ ਡੰਗਰ ਜਿਹੜੇ ਸੀ ਰੱਖੇ ਸੀ ਮਾਲ ਡੰਗਰ ਤੇ ਉੱਥੇ ਉਹਨਾਂ ਡਾਕਟਰਾਂ ਹਵੇਲੀ ਡਾਕਟਰਾਂ ਵਾਲੀ ਉਹਨਾਂ ਕੋ ਉਹਦੇ ਮਕਾਨ ਪਏ ਹਵੇਲੀ ਕਾਦੀ ਰਹੀ ਹਵੇਲੀ ਚੰਗੀ ਰੱਖੀ ਸੀ ਉਹਨਾਂ ਨੇ ਬਣਾਈ ਸੀ ਹਵੇਲੀ ਤੇ ਉਹਨਾਂ ਦੀ ਹੈਗੀ ਸੀ ਨਾ ਕਿੰਨੇ ਕੁ ਮਾਲ ਡੰਗਰ ਸੀ ਮਾਲ ਡੰਗਰ ਤੇ ਜਦੋਂ ਮਾਲ ਹੈਗੇ ਹਾਂ ਇੰਨਾ ਪਤਾ ਨਹੀਂ ਕਿੰਨੇ ਕੁ ਮਾਲ ਡੰਗਰ ਸੀ ਵਾਹੀ ਕਰਾਉਂਦੇ ਸੀ ਉਦੋਂ ਕਿਹੜੇ ਟਰੈਕਟਰ ਹੁੰਦੇ ਬਲਦਾਂ ਦੀ ਵਾਹੀ ਅੱਛਾ ਬਾਬਾ ਜੀ ਘੋੜੀਆਂ ਛੋੜੀਆਂ ਵੀ ਰੱਖੀਆਂ ਹੁੰਦੀਆਂ ਸੀ ਘੋੜੀਆਂ ਵੀ ਰੱਖੀਆਂ ਸੀ ਉਹਨਾਂ ਅੱਛਾ ਘੋੜੀਆਂ ਵੀ ਰੱਖੀਆਂ ਸੀ ਉਹ ਪੂਰੇ ਜੱਟ ਸਨ ਉਹ ਪੂਰਾ ਸ਼ੌਕ ਕਰਦੇ ਸੀ ਤੇ ਜਿਹੜਾ ਇੱਥੋਂ ਦਾ ਜ਼ੈਲਦਾਰ ਹੋਇਆ ਉਹ ਕਿਦਾਂ ਦਾ ਬੰਦਾ ਸੀ ਉਹ ਵੀ ਉਹ ਉਹਨਾਂ ਨਾਲੋਂ ਵੀ ਵੱਧ ਅੱਛਾ ਉਹ ਮੁਸਲਮਾਨਾਂ ਦੀ ਹੈਲਪ ਕਰਦਾ ਸੀ ਸਿੱਖਾਂ ਦੀ ਨਹੀਂ ਕਰਦਾ ਤੇ ਇਹ ਦੋਨਾਂ ਦੀ ਕਰਦੇ ਸਨ ਉਹ ਸਾਡੇ ਨਾਲ ਇਹ ਬੰਦੇ ਹੋਰ ਤਰ੍ਹਾਂ ਦੇ ਸੀ ਉਹ ਬੰਦਾ ਹੋਰ ਤਰ੍ਹਾਂ ਦਾ ਹੋਰ ਤਰ੍ਹਾਂ ਦੇ ਇਹ ਹੋਰ ਤਰ੍ਹਾਂ ਦਾ ਸੀ ਉਹ ਇਹ ਮੇਰੇ ਹਿਸਾਬ ਨਾਲ ਨੇ ਇਹ ਹੋਰ ਟਾਈਪ ਦੇ ਬੰਦੇ ਹਨ ਉਹ ਬੰਦਾ ਪੜ੍ਹਿਆ ਲਿਖਿਆ ਬੰਦਾ ਹੋਰ ਟਾਈਪ ਦਾ ਮੁਸਲਮਾਨ ਉਹਦੇ ਨਾਲ ਰਹਿੰਦੇ ਹਨ ਅੱਛਾ ਜਿਆਦੇ ਮੁਸਲਮਾਨ ਇਹਨੂੰ ਜੈਲਦਾਰ ਬਣਾਉਂਦੇ ਹੁੰਦੇ ਉਹਨੂੰ ਮੁਸਲਮਾਨ ਉਹਨੂੰ ਜੈਲਦਾਰੀ ਬਣਾਉਂਦੇ ਇਹ ਲੰਬੜਦਾਰ ਸਨ ਹਾਂ ਇਹ ਵਡੇਰੇ ਸਨ ਇਹ ਸ਼ਰੀਕ ਸਨ ਉਹਦੇ ਚੁੱਭਦੇ ਹਨ ਉਹਦੇ ਨਾਲ ਅੱਛਾ ਇਹਨਾਂ ਦੇ ਆਪਸ ਵਿੱਚ ਲੱਗਦੀ ਹੋਣੀ ਆਪਸ ਵਿੱਚ ਮਾੜੀ ਮੋਟੀ ਲੱਗਦੀ ਪਰ ਉਹ ਜਿੱਤ ਜਾਂਦਾ ਸੀ ਵੋਟਾਂ 'ਚ ਅੱਛਾ ਅੱਛਾ ਬਾਬਾ ਜੀ ਜਿਹੜਾ ਇੱਥੇ ਗੁਰਦੁਆਰਾ ਹੁੰਦਾ ਸੀ ਆਹੋ ਉਹ ਕਿਹੜੇ ਪਾਸੇ ਸੀ ਉਹਦੇ ਇੱਕ ਤੇ ਇੱਥੇ ਸਤੀ ਮਾਤਾ ਸਾਹਮਣੇ ਅੱਛਾ ਆ ਕੋਈ ਲੜਨ ਗਈ 800 ਥਾਂ ਅੱਛਾ ਜੀ ਤੇ ਇੱਕ ਗੁਰਦੁਆਰਾ ਉਹਦੇ ਹਿਸਾਬ ਨਾਲ ਬਰਬਾਦ ਹੀ ਹੋ ਗਿਆ ਉਹਦੇ ਵਿੱਚ ਮੇਊ ਵਾਸਤੇ ਪੀਣੇ ਵਾਲਾ ਛੱਪੜ ਜਿਹੜਾ ਵੱਜਦਾ ਅੱਛਾ ਉੱਥੇ ਗੁਰਦੁਆਰਾ ਸੀ ਤੇ ਹਿੰਦੂ ਵੀ ਦਾ ਮਤਲਬ ਰਹਿੰਦੇ ਨੇ ਜਿਹੜੀ ਮਾਈ ਸਤੀ ਦਾ ਇੱਥੇ ਤੁਸੀਂ ਦੱਸ ਰਹੇ ਹੋ ਹਾਂ ਹਿੰਦੂ ਵੀ ਰਹਿੰਦੇ ਸੀ ਇੱਥੇ ਬਾਹਮਣ ਸਿੱਖ ਖੱਤਰੀ ਹਾਂ ਬੇਭਾਗ ਇੱਥੇ ਉਹਨਾਂ ਦਾ ਹੈਗਾ ਸੀ ਮੰਦਿਰ ਅੱਛਾ ਆ ਸਾਹਮਣੇ ਨਿਹਾਲ ਸ਼ਾਹ ਦੇ ਘਰ ਦੇ ਸਾਹਮਣੇ ਖੂਹ ਦੇ ਉੱਤੇ ਮੰਦਿਰ ਸੀ ਉਹਨਾਂ ਦਾ ਆਹੋ ਇੱਥੇ ਬੇਭਾਗ ਬਾਹਮਣ ਤੇ ਖੱਤਰੀ ਅੱਛਾ ਜਿਹੜੇ ਖੱਤਰੀ ਸਨ ਇਹ ਦੁਕਾਨਾਂ ਕਰਦੇ ਸਨ ਹਾਂ ਖੱਤਰੀ ਦੁਕਾਨਾਂ ਕਰਦੇ ਸਨ ਆਹੋ ਦੁਕਾਨਾਂ ਕਰਦੇ ਅੱਛਾ ਬਾਬਾ ਜੀ ਜਿਹੜੇ ਇੱਥੇ ਖੱਤਰੀ ਰਹਿੰਦੇ ਸੀ ਆਹੋ ਉਹਨਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ ਨਹੀਂ ਬਈ ਮੈਨੂੰ ਨਾਂ ਨਹੀਂ ਉਹਨਾਂ ਦਾ ਯਾਦ ਨਿਹਾਲ ਸ਼ਾਹ ਕੇ ਖੱਤਰੀ ਦੱਸੋ ਇਹ ਵੀ ਤਗੜਾ ਸੀ ਨਿਹਾਲ ਸ਼ਾਹ ਵੀ ਇਹਦਾ ਮੁੰਡਾ ਸੀ ਸ਼ਾਮਾ ਅੱਛਾ ਵੇਲਾ ਮੈਨੂੰ ਅਜੇ ਨਾਂ ਯਾਦ ਨੇ ਸ਼ਾਮਾ ਸਾਡੇ ਨਾਲ ਪੜਦਾ ਸੀ ਤੇ ਬੇਭਾਗ ਸ਼ਕਲ ਸੀ ਇੰਨਾ ਸੋਹਣਾ ਵੀ ਗੱਲ ਹੀ ਛੱਡ ਦੇ ਇਹਦਾ ਪਿਓ ਹੀ ਹਵੇਲੀ ਸ਼ਾਹ ਤੁਹਾਡਾ ਬੇਲੀ ਸੀ ਨਹੀਂ ਸਾਡਾ ਐਡਾ ਬੇਲੀ ਨਾਲ ਕਮੀ ਕਰੇ ਤਾਂ ਬੇਲੀ ਨਾਈਆਂ ਨੂਈਆਂ ਵਾਲੀ ਗਲੀ ਚੋਂ ਰਹਿੰਦੇ ਹਨ ਭਰਾਈਆਂ ਭਰੂਆਂ ਕੋ ਅੱਛਾ ਤੇ ਉਹਨਾਂ ਨਾਲ ਸਾਡਾ ਇਹਨਾਂ ਨਾਲ ਹੀ ਕੋਝੇ ਹੋਰਾਂ ਨਾਲ ਸੋਨੇ ਹੋਰਾਂ ਇਹ ਕੋਝਾ ਤੇ ਸੋਨਾ ਇਹਨਾਂ ਦਾ ਨਾਂ ਅਸਲ ਕੀ ਸੀ ਅਸੀਂ ਕੋਝਾ ਸੋਨਾ ਹੀ ਆਂਦੇ ਰਹੇ ਆ ਅਸਲ ਦਾ ਨਾਂ ਦਾ ਨਹੀਂ ਪਤਾ ਕੀ ਸੀ ਜਿੰਨੇ ਭਰਾ ਹਨ ਇਹ 4-5 ਭਰਾ ਹਨ ਕੀ ਨਾਂ ਆਉਂਦਾ ਇਹ ਗਰਨਾਮ ਸੀ ਵੱਡਾ ਗਰਨਾਮ ਕੋਝਾ ਸੋਨਾ ਹੋਰ ਵੀ ਕੋਈ ਦੋ ਤਿੰਨ ਤੇਜੂ ਹਾਂ ਤੇਜੂ ਉਹਦੇ ਚਾਚੇ ਪਾਪੇ ਤੇ ਬਖਸ਼ੀਸ਼ ਇਹਨਾਂ ਦਾ ਪਿਓ ਸੀ ਆਓ ਤੇ ਦੱਸਣਾ ਅੱਛਾ ਤੁਹਾਨੂੰ ਸ਼ਕਲ ਯਾਦ ਹੈ ਅਜ ਤੱਕ ਕਿਸੇ ਸਿੱਖਾਂ ਦੀ ਉਹ ਕੋਝਾ ਆ ਜਾ ਤੇ ਮੈਂ ਹੁਣ ਵੀ ਸਿਆਣ ਸਕਦਾ ਅੱਛਾ ਸਿਰਫ ਉਹਨੂੰ ਇੱਥੋਂ ਸਿਆਣਨਾ ਇੱਥੋਂ ਸਿਆਣਨਾ ਨਹੀਂ ਤਾਂ ਗਰਨਾਮ ਤੇ ਉਹ ਅੱਖਾਂ ਤੋਂ ਬਿੱਲਾ ਸੀ ਉਹ ਬੁੱਢਾ ਹੋ ਗਿਆ ਉਹ ਤੇ ਮਰ ਗਿਆ ਹੋਣਾ ਅੱਖੇ ਬਿੱਲੀਆਂ ਗਰਨਾਮ ਆਪਣਾ ਤੇਜਾ ਸਿੰਘ ਇਹਨਾਂ ਦਾ ਚਾਚਾ ਕਾਰਾ ਜਿਹਾ ਪਤਲਾ ਹੋ ਅੱਛਾ ਤੇਜਾ ਸਿੰਘ ਚਾਚਾ ਸੀ ਇਹਨਾਂ ਦਾ ਉਹ ਐਡਾ ਕੰਜਰ ਸੀ ਅੱਛਾ ਗਰਨਾਮ ਉਹਦੀ ਸੁਣ ਉਹ ਇਹ 8-7 ਭਰਾ ਅੱਛਾ
ਰਾਜ ਲੱਗੇ ਸੀ ਉਹਨਾਂ ਦੇ ਘਰ, ਅੱਛਾ ਮਕਾਨ ਬਣਾਉਂਦੇ ਸੀ। ਆਹਾਂ ਗੁਰਨਾਮ ਗਿਆ ਘਰ ਰੋਟੀ ਖਾਣ, ਅੱਛਾ ਉਹਦੀ ਮਾਂ ਨਾ ਕੰਘਾ ਸੀਸਾ ਵਾਹੁਣ ਡਈ, ਅੱਛਾ ਜਿਸ ਤਰ੍ਹਾਂ ਆਹ ਸੁਣਿਆ, ਜਿਸ ਤਰ੍ਹਾਂ ਸਾਨੂੰ ਚੂੜਿਆਂ ਦੱਸਿਆ। ਤੇ ਹੂੰ। ਪਤਾ ਗੁਰਨਾਮ ਰੋਟੀ ਖਾ ਕੇ ਮਾਂ ਨੂੰ ਕੀ ਆਂਦਾ, ਇਹਦੀ ਆਂਦਾ ਚਾਚੀ ਆ। ਤੂੰ ਕੰਘਾ ਸੀਸਾ ਛੱਡਣਾ ਨਹੀਂ ਇੱਥੋਂ, ਅੱਛਾ ਉਹ ਕੁੜੀ ਆ ਰਹਿ ਨਹੀਂ ਹੰਗਦਾ, ਸਾਨੂੰ ਗਾਜਰਾਂ ਲਾਉਣ ਜੋਗੀ ਰਹਿਣ ਦੇਣੀ ਜੇ ਕਿ ਨਹੀਂ। ਅਭੀ ਬਾਲ ਜੰਮੀ ਉਹਨੇ ਲਾ ਸਲੀਪਰ ਲਿਆ, ਉਹਨੇ ਅਗਲੇ ਤੇਰੇ ਸੱਤੀ ਪੀੜੀ ਆ ਗਿਆ, ਭੱਜ ਉੱਠਾ। ਮਗਰੋਂ ਰਾਜਾਂ ਪੁੱਛਿਆ ਚੂੜਿਆਂ ਨੂੰ ਜਿਹੜੇ ਮਗਰ ਵੀ ਇਹ ਕੌਣ ਹੈ, ਇਹਦਾ ਦਿਓਰ ਆ, ਦਿਓਰ ਹੀ ਇਹ ਗੱਲ ਆ ਸਕਦਾ। ਉਹਨਾਂ ਆਖਿਆ ਨਹੀਂ ਇਹਦਾ ਮੁੰਡਾ ਵੱਡਾ, ਉਹਨਾਂ ਨੇ ਬੜਾ ਕੁੜੀ ਹੋਇਆ, ਮਾਂ ਨੂੰ ਇਤਰਾ ਖੰਡਿਆ। ਉਹਨੂੰ ਆਂਦਾ ਵੀ ਜਦੋਂ ਜੰਮਣੀ ਉਦੋਂ ਮੁੰਡਾ, ਜਦੋਂ ਜੰਮਣੀ ਉਦੋਂ ਮੁੰਡਾ, ਸਾਨੂੰ ਗਾਜਰਾਂ ਲਾਉਣ ਜੋਗੀ ਰਹਿਣ ਦੇਣੀ ਹੋ ਕਿ ਨਹੀਂ। ਅੱਛਾ ਕਿ ਜ਼ਮੀਨ ਵੰਡੀ ਜਾਊਗੀ। ਜਿੰਨੇ ਜ਼ਿਆਦੇ ਉਹਨੇ ਵੰਡੀ ਜਾਣੀ ਆ। ਆਹੋ ਉਹਨੇ ਸਿੱਖ ਨੇ ਆਖਿਆ ਤੇ ਉਹ ਮਾਂ ਨੂੰ ਉਹਨੇ ਆ ਤੂੰ ਕੰਘਾ ਸੀਸਾ ਹੱਥੋਂ ਨਹੀਂ ਛੱਡਦੀ, ਉਹ ਕੁੜੀ ਵਾ ਰਹਿ ਨਹੀਂ ਹੰਗਦਾ। ਤੇ ਉਹਨੇ ਤਾਂ ਸਲੀਪਰ ਲਾਇਆ। ਕਿੰਨੇ 5 ਭਰਾ ਸਨ? ਇਹ ਨਹੀਂ ਪਤਾ ਕਿੰਨੇ ਹਨ। ਹੂੰ। ਨਹੀਂ ਉਦੋਂ ਹੌਲੇ ਸਾਂ 5-6 ਜਣੇ ਢਾਣੀ ਕੁੜੀ ਵਿੱਚੋਂ। ਅੱਛਾ ਬਾਬਾ ਜੀ ਕੋਈ ਮਾਈਆਂ ਦੇ ਵੀ ਨਾਂ ਯਾਦ ਨੇ ਤੁਹਾਨੂੰ? ਨਹੀਂ ਆ ਸਾਡੇ ਲਾਗੇ ਜਿਹੜੇ ਰਹਿੰਦੇ ਨਾ, ਇਹਨਾਂ ਇੱਕ ਨਾ ਜਿੰਦੋ ਸੀ, ਇੱਕ ਨਾ ਪ੍ਰੀਤੋ ਸੀ। ਅੱਛਾ ਪ੍ਰੀਤੋ ਤਾਂ ਸਾਡੇ ਹਰ ਲਾਗੇ ਰਹਿੰਦੀ ਸੀ ਨਾ। ਪ੍ਰੀਤੋ ਤੁਹਾਡੀ ਉਮਰ ਦੀ ਸੀ? ਨਹੀਂ ਉਹਦੀਆਂ ਕੁੜੀਆਂ ਬਿੰਦੋ। ਅੱਛਾ ਅੱਛਾ ਪ੍ਰੀਤੋ ਇਹ ਉਹਨਾਂ ਦਾ ਨਾਂ ਹੈ। ਅੱਛਾ ਅੱਛਾ ਤੇ ਲਾਗੇ ਸਾਡੇ ਜਿਹੜੇ ਸੁੰਦਰ ਤਰਖਾਨ, ਹਾਂ, ਭਾਗ ਸਿੰਘ, ਯਾਰਾ, ਅੱਛਾ ਇਹ ਸਾਡੇ ਲਾਗੇ ਰਹਿੰਦੇ ਨੇ ਸਿੱਖ। ਵਾਹ ਜੀ ਵਾਹ। ਅੱਛਾ ਬਾਬਾ ਜੀ ਹੁਣ ਸਾਨੂੰ ਨਾ ਘਰ ਵਿਖਾਉਣਾ ਜੇ ਉਹਨਾਂ ਦਾ। ਹਾਂਜੀ ਉਹ ਕੁਝ ਮਯੂਰ ਨੇ ਵਿੱਚ ਤੇ ਕੋਈ ਸ਼ਰਤ। ਕੋਈ ਨਹੀਂ ਗੱਲ ਚੱਲਦੇ ਆ, ਜਿਵੇਂ ਦਾ ਵੀ ਹੈ ਤੁਸੀਂ ਵਿਖਾ ਦਿਓ ਸਾਨੂੰ। ਉਹਦਾ ਪੋਤਰਾ ਤੁਹਾਨੂੰ ਵੇਂਦਾ ਪਿਆ, ਉਹਨੇ ਵੇਖਣਾ ਆਪਣਾ ਘਰ। ਇਹਨੇ ਵੇਖਣ ਡਿਆ ਹੁਣ। ਹਾਂ ਵੇਖਣ ਦਿਆ। ਹਾਂ ਠੀਕ ਹੈ। ਇਹਨੂੰ ਮੈਂ ਇਤਰਾ ਘਰ ਨਹੀਂ ਵਿਖਾਉਣਾ। ਸਿਗਲ ਉਹ ਇੱਥੇ ਮੇਰੀ ਇਹਦੇ ਨਾਲ ਗੱਲ ਕਰਾਓ ਵੀ ਜੇ ਤੂੰ ਸਰਕਾਰੀਆਂ ਚੋਂ ਆਣਾ, ਤੇਰਾ ਚਾਚਾ ਕਿ ਤਾਇਆ ਕਿ ਬਾਬਾ ਤੇਰਾ ਕੀ ਲੱਗਦਾ? ਆ ਜੇ ਇਹ ਤੇ ਖਰਮਾਉਣ ਮੈਂ ਇਹ ਤੇ ਹੈਗਾ ਨਾ। ਇਹਨੂੰ ਇਹ ਗੱਲਾਂ ਤੇ ਸਾਰੀਆਂ ਸਾਡੀਆਂ ਸੁਣੀ ਜਾਂਦਾ ਤੇ ਇਹ ਆਵੇ ਨਾ ਸਾਨੂੰ ਆਏਗਾ ਤੁਹਾਨੂੰ ਮਿਲਣ। ਕਿਤੇ ਮੰਗਣੀ ਇਹ ਜੀ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਬਜ਼ੁਰਗਾਂ ਨੂੰ ਵੀ ਨਾਲ ਤੁਹਾਡੇ ਘਰ ਵੱਲ, ਤੇ ਤੁਹਾਡੀ ਹਵੇਲੀ ਵੀ ਵਿਖਾਵਾਂਗੇ, ਤੁਹਾਡਾ ਘਰ ਵੀ ਵਿਖਾਵਾਂਗੇ, ਨਾਲ ਬਜ਼ੁਰਗ ਸਾਡੇ ਜਾਣਗੇ। ਆਓ ਚੱਲਦੇ ਇਹਨਾਂ ਨੂੰ ਲੈ ਕੇ। ਬਜ਼ੁਰਗਾਂ ਕੋਲ ਚੱਲਿਆ ਤੇ ਨਹੀਂ ਜਾ ਰਿਹਾ, ਇਹਨਾਂ ਨੂੰ ਬਿਠਾਉਂਦੇ ਆ ਮੋਟਰਸਾਈਕਲ ਉੱਤੇ। ਤੇ ਆਜੋ ਬਜ਼ੁਰਗੋ, ਆਜੋ ਆਜੋ। ਚਲੋ ਕੋਈ ਬਾਗ ਹੋਇਆ ਉਹ ਵੀ ਵੇਖ ਲੈਂਦੇ ਆ। ਅੱਛਾ ਅੱਛਾ ਇਹ ਵੇਖੋ ਜੀ, ਇਹ ਸਾਹਮਣੇ ਤੁਹਾਨੂੰ ਜਿਹੜਾ ਛੱਪੜ ਨਜ਼ਰ ਆ ਰਿਹਾ ਪੁਰਾਣਾ ਛੱਪੜ ਹੈ, 47 ਤੋਂ ਪਹਿਲੇ ਵਾਲਾ ਛੱਪੜ ਹੈ। ਤੇ ਇੱਧਰ ਤੁਹਾਨੂੰ ਬਾਗ ਵੀ ਵਿਖਾਉਂਦੇ ਆ। ਇੱਥੋਂ ਜ਼ਮੀਨਾਂ ਸ਼ੁਰੂ ਹੁੰਦੀਆਂ ਸੀ ਜੀ ਤੁਹਾਡੀਆਂ, ਪਿੰਡ ਦੇ ਆਲੇ ਦੁਆਲੇ ਜ਼ਮੀਨਾਂ ਸੀ, ਕਹਿੰਦੇ ਨੇ ਬਹੁਤ ਜ਼ਿਆਦਾ ਜ਼ਮੀਨ ਸੀ। ਇਹ ਜਿਹੜੇ ਤੱਕ ਇਹਨਾਂ ਦੇ ਜਾਮ ਨੂੰ ਖਲੋਤੇ ਸੀ, ਇਹ ਜਾਮ ਨੂੰ ਜਿਹੜੇ ਸਾਹਮਣੇ ਖਲੋਤੇ ਨੇ, ਇਹ ਬਾਗ ਹੁੰਦਾ ਸੀ। ਉਹ ਪੇਪਰ ਜਿਹੜਾ ਉਹ ਅਸੀਂ ਤੁਹਾਨੂੰ ਉਧਰੋਂ ਵੀ ਵਿਖਾਵਾਂਗੇ, ਬੋਰਡ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਨੇ। ਤੇ ਆਓ ਬਜ਼ੁਰਗਾਂ ਨੂੰ ਲੈ ਕੇ ਚੱਲਦੇ ਆ ਤੇ ਘਰ ਵੱਲ, ਤੇ ਘਰ ਵਿਖਾਉਂਦੇ ਆ। ਅਸੀਂ ਜੀ ਇਸ ਟਾਈਮ ਤੁਹਾਡੀ ਹਵੇਲੀ ਦੇ ਵਿੱਚ ਪਹੁੰਚ ਗਏ ਆ। ਠੀਕ ਹੈ, ਇਹ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਦਿਓ ਬਾਹਰ ਵਾਲੀ ਸਾਈਡ ਤੋਂ, ਸਰਦਾਰ ਤੇਜਾ ਸਿੰਘ ਦੀ, ਸਰਦਾਰ ਗੰਡਾ ਸਿੰਘ ਦੀ, ਠੀਕ ਹੈ, ਇਹ ਤੁਹਾਡੇ ਬਜ਼ੁਰਗਾਂ ਦੀ ਹਵੇਲੀ ਸੀ। ਉੱਥੇ ਪਹੁੰਚੇ ਆ, ਵਿਖਾ ਦਿਓ। ਇਹ ਟਰਾਂਸਫਾਰਮਰ ਤੋਂ ਲੱਗ ਕੇ ਇਹ ਤੋੜ ਹੈ ਜਿੱਥੇ ਦੁਕਾਨਾਂ ਬਣੀਆਂ ਨੇ, ਇਹ ਹਵੇਲੀ ਹੁੰਦੀ ਸੀ ਇਹਨਾਂ ਦੀ। ਹਵੇਲੀ। ਅੱਛਾ, ਇੱਥੇ ਮਾਲ ਡੰਗਰ ਰੱਖਿਆ ਹੁੰਦਾ ਸੀ ਇਹਨਾਂ ਨੇ? ਇੱਥੇ ਬੈਠਕ ਸ਼ੈਠਕ ਵੀ ਇੱਥੇ ਬਣਾਈ ਸੀ? ਇੱਥੇ ਸਭ ਕੁਝ। ਅੱਛਾ ਇੱਥੇ ਸੀ। ਤੇ ਘੋੜੀਆਂ ਵੀ ਰੱਖੀਆਂ ਸੀ ਉਹਨਾਂ ਨੇ? ਹਰ ਸ਼ੈ ਸੀ ਉਹਨਾਂ ਕੋਲ। ਅੱਛਾ ਉਦੋਂ ਪੱਕੀ ਹੁੰਦੀ ਸੀ ਕਿ ਕੱਚੀ ਹੁੰਦੀ ਸੀ? ਕੱਚੀ ਸੀ ਉਦੋਂ। ਅੱਛਾ ਉਦੋਂ ਕੱਚੀ ਸੀ।
ਤੇ ਜਿਹੜੀ ਬੈਠਕ ਬਣਾਈ ਹੁੰਦੀ ਸੀ ਬਹਿਣ ਵਾਸਤੇ ਉਹ ਤੇ ਪੱਕੀ ਸੀ ਕਿ ਅੱਛਾ ਉਹ ਪੱਕੀ ਸੀ। ਹਾਂ। ਬਾਵਾ ਡੇਰਾ ਚੱਲਦਾ ਸੀ ਉਹਨਾਂ ਦਾ। ਬਾਵਾ ਬਾਵਾ ਐ ਸੀ ਜੀ ਤੁਹਾਡਾ ਡੇਰਾ, ਹਵੇਲੀ ਵੀ ਇਹਨੂੰ ਕਿਹਾ ਜਾਂਦਾ ਸੀ। ਹੁਣ ਤੁਹਾਨੂੰ ਲੈ ਕੇ ਚੱਲਦੇ ਆ ਘਰ, ਆਓ ਤੁਹਾਨੂੰ ਘਰ ਵਿਖਾਉਂਦੇ ਆ। ਅਸੀਂ ਇਸ ਟਾਈਮ ਆ ਗਏ ਆ ਜੀ ਸਰਦਾਰ ਤੇਜਾ ਸਿੰਘ ਦੇ ਘਰ ਵਾਲੀ ਸਾਈਡ ਤੇ, ਉਸੇ ਗਲੀ ਦੇ ਵਿੱਚ ਖਲੋਤੇ ਆ ਜਿੱਥੇ ਕਦੀ ਉਹ ਤੁਰਦੇ ਫਿਰਦੇ ਹੋਣੇ ਨੇ, ਆਪਣੇ ਡੇਰੇ ਤੇ ਜਾਂਦੇ ਹੋਣੇ ਨੇ ਐਸੇ ਗਲੀਆਂ ਦੇ ਵਿੱਚੋਂ। ਤੇ ਇੱਧਰ ਜਿਹੜਾ ਇਹਨਾਂ ਦਾ ਘਰ ਹੈ ਇਸ ਟਾਈਮ ਤੇ ਹੁਣ ਨਕਸ਼ੇ ਬਦਲ ਚੁੱਕੇ ਨੇ, ਲੇਕਿਨ ਜਿਹੜੇ ਇੱਟ ਹੈ ਉਹ ਉਹੀ ਲੱਗੀ ਹੋਈ ਹੈ ਇਹਨਾਂ ਮਕਾਨਾਂ ਦੇ ਉੱਤੇ। ਇਸ ਘਰ ਦੇ ਜਿਹੜਾ ਉਹਨਾਂ ਦਾ ਘਰ ਸੀ ਉਹਦੇ ਕਾਫੀ ਘਰ ਬਣ ਚੁੱਕੇ ਨੇ। ਆ ਕਾਫੀ ਭਰ ਚੁੱਕੇ। ਬਜ਼ੁਰਗੋ ਵਾਵਾ ਵੱਡਾ ਘਰ ਹੁੰਦਾ ਸੀ। ਬਹੁਤ ਵੱਡਾ ਦਮਜਲਾ ਸੀ ਇਹ। ਜਾਂ 2 ਮੰਜ਼ਲਾ ਸੀ? 2 ਮੰਜ਼ਲਾ ਸਰਦਾਰ ਤੇਜਾ ਸਿੰਘ ਦਾ ਘਰ ਹਾਂ 3 ਮੰਜ਼ਲਾ। ਹਾਂ। ਹਾਂਜੀ ਸਰਦਾਰ ਹਰਪਾਲ ਸਿੰਘ ਸਾਹਿਬ, ਅਸੀਂ ਤੁਹਾਡੇ ਘਰ ਲੈ ਕੇ ਜਾ ਰਹੇ ਹਾਂ ਬਜ਼ੁਰਗਾਂ ਨੂੰ। ਸਾਨੂੰ ਉਸੇ ਗਲੀ 'ਚ ਲੈ ਕੇ ਖਲੋਤੇ ਨੇ ਜਿੱਥੇ ਤੁਹਾਡਾ ਘਰ ਹੁੰਦਾ ਸੀ। ਦੱਸਦੇ ਨੇ ਕਿ ਇਹ ਜਿਹੜਾ ਤੁਹਾਡਾ ਘਰ ਸੀ ਇੱਥੇ 3 ਮੰਜ਼ਲਾ ਘਰ ਹੁੰਦਾ ਸੀ ਉਸ ਵੇਲੇ। ਬੜਾ ਭਾਰਾ ਸੀ ਘਰ ਪਿੰਡ ਦੇ ਵਿੱਚ। ਹੁਣ ਇੱਥੇ ਕਈ ਮਕਾਨ ਬਣ ਚੁੱਕੇ ਨੇ ਇੱਕ ਘਰ ਦੇ। ਆਓ ਜੀ ਬਜ਼ੁਰਗੋ ਸਾਨੂੰ ਲੈ ਕੇ ਜਾਓ, ਇਹ ਵਾਲਾ ਵੀ ਏਰੀਆ ਵਿਖਾਓ। ਆ ਵਿਖਾ ਜਰਾ। ਆਜੋ ਆਜੋ। ਕਈ ਬਜ਼ੁਰਗ ਸਾਨੂੰ ਲੈ ਕੇ ਆਏ ਨੇ ਤੁਹਾਡੇ ਘਰ, ਤੇ ਇੱਥੇ ਇੱਕ ਨਿਸ਼ਾਨੀ ਜਿਹੜੀ ਹੈ ਨਾ ਤੁਹਾਡੇ ਪੁਰਖਿਆਂ ਦੀ ਅੱਜ ਵੀ ਕਾਇਮ ਦੈਮ ਹੈ। ਪੂਰਾ ਪਿੰਡ ਦੇ ਵਿੱਚ ਜਿਹੜਾ ਘਰ ਨੇ ਚੰਦ ਤੇਰੇ ਨੇ ਉਹ ਰਹਿ ਗਏ ਨੇ। ਤੁਹਾਡਾ ਜਿਹੜਾ ਏਰੀਆ ਪੂਰਾ ਨਜ਼ਰ ਆ ਰਿਹਾ, ਇੱਥੇ ਪੂਰੇ ਦੇ ਵਿੱਚ ਘਰ ਹੁੰਦਾ ਸੀ। ਇੱਕ ਕਮਰਾ ਜਿਹੜਾ ਤੁਹਾਡੇ ਪੁਰਖਿਆਂ ਦਾ ਅੱਜ ਵੀ ਉਵੇਂ ਦਾ ਉਵੇਂ ਹੀ ਖੜਾ ਹੈ। ਇੱਥੋਂ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਅੱਜ ਤੱਕ ਇੱਕ ਕਮਰਾ ਨਹੀਂ ਢਾਇਆ ਕਿ ਸ਼ਾਇਦ ਸਰਦਾਰ ਵਾਪਸ ਆਪਣਾ ਪਿੰਡ ਵੇਖਣ, ਆਪਣਾ ਘਰ ਵੇਖਣ ਆ ਜਾਣ। ਤੇ ਇਹ ਵੇਖੋ ਜੀ ਤੁਹਾਨੂੰ ਮੰਗਾ ਹੈ ਨਾ ਛੋਟੀ ਇੱਟ ਦੇ ਛੋਟੀ ਇੱਟ ਦੇ ਤੁਹਾਡੇ ਮਕਾਨ। ਵੇਖੋ ਕਿੱਡੀ ਜ਼ਬਰਦਸਤ ਚਨਾਈ ਹੋਈ ਹੈ ਚੂਨੇ ਦੀ। ਬਜ਼ੁਰਗੋ ਚੂਨੇ ਦੀ ਚਨਾਈ ਹੈ। ਆ ਚੂਨੇ ਦੀ। ਇੱਥੇ ਉਦੋਂ ਸਿਰਮਟ ਕਿੱਥੇ ਹੁੰਦਾ ਸੀ? ਅੱਛਾ ਆ ਚੂਨੇ ਦੀ ਚਣਾਈ ਸਾਰੀ। ਅੱਛਾ ਇੱਥੇ 3 ਮੰਜ਼ਲਾ ਮਕਾਨ ਸੀ 3 ਉਹਨਾਂ ਦੇ। ਮੰਜ਼ਲਾ। ਵਾਹ ਜੀ ਵਾਹ। ਆ ਸਾਰੇ ਚ ਮੰਜ਼ਲ 3 ਮੰਜ਼ਲ ਮੁੜ ਕੇ ਰੱਦੋ ਬਦਲ ਹੋ ਗਏ ਮਕਾਨ। ਅੱਛਾ ਤੇ ਅੰਦਰੋਂ ਵੀ ਵਿਖਾਈਏ। ਜੀ ਇਹ ਜਿਹੜਾ ਘਰ ਹੁੰਦਾ ਸੀ ਜੀ ਸਰਦਾਰ ਤੇਜਾ ਸਿੰਘ ਦਾ ਸੀ। ਹਾਂ ਤੁਸੀਂ ਆਪਣੀ ਹੋਸ਼ 'ਚ ਸਹੀ ਵੇਖਿਆ ਇਹਨੂੰ? ਬਿਲਕੁਲ ਸਹੀ। ਬਿਲਕੁਲ। ਕਿੰਨੇ ਮੰਜ਼ਲਾ ਸੀ ਇਹ ਮਕਾਨ? ਇਹ 3 ਮੰਜ਼ਲਾ। ਅੱਛਾ 3 ਮੰਜ਼ਲਾ। ਅੱਛਾ ਜੀ ਬਜ਼ੁਰਗੋ ਤੁਸੀਂ ਵੀ ਇੱਧਰ ਆ ਜਾਓ। ਤੁਸੀਂ ਵੀ ਆਪਣੀ ਹੋਸ਼ 'ਚ ਵੇਖਿਆ ਹੋਣਾ। ਨਹੀਂ ਮੈਂ ਨਹੀਂ ਦੇਖਿਆ। ਅੱਛਾ ਤੁਹਾਡੀ ਹੋਸ਼ ਤੋਂ ਪਹਿਲਾਂ ਦਾ ਢਾ ਦਿੱਤਾ ਇਹ? ਅੱਛਾ ਇਹ ਕਮਰਾ ਤੁਸੀਂ ਸੰਭਾਲ ਕੇ ਰੱਖਿਆ ਹਾਲੇ ਤੱਕ, ਇਹਨੂੰ ਨਹੀਂ ਢਾਇਆ ਕਿ ਜੇ ਅਗਰ ਹੁਣ ਆ ਕੇ ਵੇਖਣਾ ਚਾਹਣ ਤਾਂ ਵੇਖ ਸਕਦੇ ਨੇ। ਆਂਦੇ ਰਹੇ ਨੇ ਲੇਕਿਨ ਉਹ ਆਏ ਨੇ 2 ਸਾਲ ਪਹਿਲਾਂ ਨਾ, ਉਹਨਾਂ ਦੇ ਅੱਛਾ। ਆਏ ਨੇ 2-3 ਸਾਲ ਪਹਿਲਾਂ ਆਏ ਆਪਣਾ ਸਾਹਿਬ ਦੇ ਰਸਤੇ ਨਾ। ਅੱਛਾ ਅੱਛਾ ਹਾਂਜੀ ਦੱਸਦੇ ਨੇ ਬਜ਼ੁਰਗ ਉਦੋਂ ਆਏ ਸਨ, ਆਏ ਸਨ ਇੱਥੇ ਦੇਖ ਕੇ ਗਏ ਨੇ ਸਾਰੇ ਆਪਣੇ। ਲੇਕਿਨ ਇਸ ਘਰ ਵਾਲੇ ਨਹੀਂ ਆਏ ਹਾਲੇ ਤੱਕ। ਹਾਂਜੀ ਅੱਛਾ ਤੁਸੀਂ ਨਕਸ਼ਾ ਦੱਸ ਸਕਦੇ ਹੋ ਕਿਵੇਂ ਦਾ ਪਹਿਲਾਂ ਸਾਰਾ ਕੁਝ? ਇਹ ਇਸ ਤਰ੍ਹਾਂ ਸਿੱਧਾ ਹੀ ਸੀ ਜੀ। ਅੱਛਾ ਇਹਦਾ ਨਕਸ਼ਾ ਜਿਹੜਾ ਸੀ ਸਿੱਧਾ ਸੀ? ਹਾਂਜੀ ਸਿੱਧਾ ਹੀ ਘਰ। ਅੱਛਾ ਬੈਕ ਸਾਈਡ ਦੇ ਸੀੜੀਆਂ ਹੁੰਦੀਆਂ ਸੀ ਅੱਛਾ ਪਿਛਲੇ ਪਾਸੇ। ਹੂੰ ਇਹ ਇਸ ਜਗ੍ਹਾ ਤੇ ਅੱਜ ਜਗ੍ਹਾ ਤੇ ਆਪਣਾ ਨਹੀਂ ਹੈ ਉਹ ਲਾਲ ਜਿਹਾ। ਅੱਛਾ ਇੱਧਰ ਆ ਜਾਓ। ਹੂੰ ਇਸ ਜਗ੍ਹਾ ਤੇ ਖੂਹ ਹੁੰਦਾ ਸੀ। ਅੱਛਾ ਇੱਥੇ ਖੂਹ ਵੀ ਹੈ ਸੀ? ਹਾਂਜੀ ਅੱਛਾ ਉਹਨਾਂ ਘਰ ਦੇ ਵਿੱਚ ਆਪਣੀ ਖੂਹ ਬਣਾਈ ਸੀ। ਆ ਜੀ ਇੱਥੋਂ ਪਾਣੀ ਜਾਂਦਾ ਹੁੰਦਾ। ਹਲੇ ਵੀ ਵੇਖੋ ਜਗ੍ਹਾ ਜਿਹੜੀ ਨੀਵੀਂ ਹੋ ਜਾਂਦੀ ਹੈ ਨਾ। ਇਹ ਜਗ੍ਹਾ ਜਿਹੜੀ ਹੈ ਨਾ ਜੀ ਇਹ ਸਾਰਾ ਖੂਹ ਹੁੰਦਾ ਸੀ। ਅੱਛਾ ਇਹ ਖੂਹ ਹੁੰਦਾ ਸੀ? ਹਾਂਜੀ ਆਪਣੇ ਘਰ ਦੇ ਵਿੱਚ ਇੰਤਜ਼ਾਮ ਕੀਤਾ ਸਾਰਾ ਉਹਨਾਂ ਦਾ ਸਾਰਾ ਇੰਤਜ਼ਾਮ ਆਪਣੇ ਘਰ। ਵਾਹ ਜੀ ਵਾਹ। ਅੱਛਾ ਇਹ ਸਾਰੀ ਛੋਟੀ ਇੱਟ ਦੇ ਸੀ ਮਕਾਨ? ਸਭ ਛੋਟੀ ਇੱਟ ਦੇ। ਟੋਟਲ ਰਕਬਾ ਪਤਾ ਵੇ ਕਿੰਨਾ ਕਰਦਾ ਸੀ ਬੰਦਾ? ਇਹ ਤਕਰੀਬਨ ਮੇਰੇ ਖਿਆਲ ਕੁਝ 2-2.5 ਕਨਾਲ ਦੇ ਕੋਲ। ਅੱਛਾ 2-2.5 ਕਨਾਲ ਸੀ। ਹੁਣ ਇੱਥੇ ਕਿੰਨੇ ਘਰ ਬਣ ਚੁੱਕੇ ਨੇ? ਇੱਥੇ ਵੀ ਤਕਰੀਬਨ ਕੋਈ 7-8 ਘਰ ਬਣ ਗਏ। 7-8 ਘਰ ਬਣ ਗਏ ਇੱਕ ਘਰ ਦੇ ਵਿੱਚ ਹੀ? ਅੱਛਾ ਤੁਸੀਂ ਤੁਹਾਡੇ ਬਜ਼ੁਰਗ ਉਧਰੋਂ ਆਏ ਸੀ? ਹਾਂਜੀ ਉਧਰੋਂ ਆਏ ਸੀ। ਅੱਛਾ ਕਿਹੜੇ? ਜ਼ਿਲ੍ਹਾ ਹੁਸ਼ਿਆਰਪੁਰ ਦਾ ਅੱਛਾ ਜ਼ਿਲ੍ਹਾ ਹੁਸ਼ਿਆਰਪੁਰ ਦੇ। ਹਾਂਜੀ ਕਿਹੜੀ ਬਰਾਦਰੀ ਆਪਣੀ? ਰਾਜ ਅੱਛਾ ਰਾਜਪੂਤ ਬਰਾਦਰੀ। ਅੱਛਾ ਰਾਜਪੂਤਾਂ ਨੂੰ ਅਲਾਟ ਹੋਇਆ ਸੀ? ਨਹੀਂ ਅਲਾਟ ਕਿੱਥੇ ਹੋਏ ਨੇ, ਕਬਜ਼ੇ ਕੀਤੇ ਨੇ ਅਲਾਟ। ਨਹੀਂ ਅਲਾਟਮੈਂਟ ਹੋ ਗਈ ਹੈ ਨਾ ਬਾਅਦ ਚੋਂ। ਅਲਾਟਮੈਂਟਾਂ ਹੋ ਗਈਆਂ। ਆਪਨੇ ਛੱਡੇ ਵੱਡੇ ਛੱਡ ਕੇ ਆਏ ਜੀ ਖਾਲੀ ਘਰ। ਹਾਂ ਉਹ ਵੀ ਤੇ ਸਿੱਖਾਂ ਨੂੰ ਅਲਾਟ ਹੋਏ ਨੇ ਨਾ। ਹਾਂ ਅੱਛਾ ਜੀ ਇਹ ਵੀ ਕਮਰਾ ਸੀ? ਆ ਜੀ ਇਹ ਵੀ ਕਮਰਾ ਸੀ। ਅੱਛਾ ਇਹ ਵੀ ਕਮਰਾ ਸੀ। ਵਾਹ ਜੀ ਵਾਹ। ਇਹ ਵਿੱਚ ਦੁਬਾਰਾ ਹੋਈਆਂ ਨੇ? ਇਹ ਇਹ ਵਿੱਚ ਦੁਬਾਰਾ
ਹਾਂਜੀ ਜਦੋਂ ਇਹਨਾਂ ਖਤਮ ਕੀਤਾ ਹੋਣਾ ਉਦੋਂ ਇਹ ਬੰਦ ਕੀਤਾ ਨਾ, ਦਰਵਾਜ਼ਾ ਲਾਇਆ। ਲੇਕਿਨ ਇਹ ਦਰਵਾਜ਼ੇ ਉਹੀ ਮੈਨੂੰ ਲੱਗਦਾ ਪੁਰਾਣੇ ਵਿੱਚ ਪੁਰਾਣੇ ਦਰਵਾਜ਼ੇ ਨੇ। ਵਾਹ ਜੀ ਵਾਹ। ਅੱਛਾ, ਜਿਹੜਾ ਮੇਨ ਦਰਵਾਜ਼ਾ ਸੀ, ਮੁੱਖ ਦਰਵਾਜ਼ਾ, ਉਹ ਕਿਦਾਂ ਦਾ ਸੀ? ਉਹ ਨਹੀਂ ਉਹ ਤਾਂ ਤੁਸੀਂ ਵੇਖਿਆ ਹੋਣਾ। ਹੁਣ ਮੈਂ ਨਹੀਂ ਦੇਖਿਆ। ਅੱਛਾ, ਬਾਬਾ ਜੀ ਨੇ ਵੇਖਿਆ ਹੋਣਾ। ਬਾਬਾ ਜੀ ਤੁਸੀਂ ਦੱਸੋ। ਉਹ ਇਸ ਤਰ੍ਹਾਂ ਖੱਸੀ ਦਰਵਾਜ਼ਾ, ਤੁਹਾਨੂੰ ਕੋਈ ਸ਼ਿਕਾਇਤ ਸ਼ਿਕੂਰ ਨਹੀਂ। ਆਹੋ ਉਸ ਤਰ੍ਹਾਂ ਹੀ ਖੁੱਲਾ ਹੀ। ਇਹ ਥੱਲੇ ਰਿਹਾਇਸ਼ ਨਹੀਂ ਸੀ ਹੈਗੀ ਪੈ ਉਹਨਾਂ ਦੀ। ਜਾਂਦੇ ਚੁੱਪ ਕਰਕੇ। ਅੱਛਾ, ਜੋ ਅਸੀਂ ਸੁਣਿਆ ਨਾ, ਥੱਲੇ ਰਿਹਾਇਸ਼ ਨਹੀਂ ਸੀ ਹੈਗੀ। ਇਹ ਵਿਖਾਓ ਜੀ, ਦੀਵਾਰ ਕਿੱਡੀ ਚੌੜੀ ਹੈ। ਇਹ ਤਕਰੀਬਨ ਕੋਈ 36 ਇੰਚ ਦੀ। 36 ਇੰਚ ਦੀ 18 ਹੋਣੀ। ਇੰਚ ਦਾ ਸਾਰ ਰੱਖਦੇ ਸੀ, ਉਹ ਘੱਟ ਨਹੀਂ 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 18 ਨਹੀਂ ਹੈਗਾ ਜੀ, 9 9 27 27 ਤੇ 3 ਕਿੱਡੀ ਹੈ। 4 ਉਹ ਨਹੀਂ ਰੱਖਦੇ ਜਿਵੇਂ ਰੱਖਣ ਦਾ ਹੱਕ ਹੁੰਦਾ ਕਿ ਕਮ ਸੇ ਕਮ 18 ਇੰਚ ਸਾਡੇ ਵਾਂਗ 4 ਇੰਚ ਦਾ ਪਰਦਾ ਕਰ ਦਿੰਦੇ ਸੀ। ਉਦੋਂ ਵੇਖੋ ਮਜ਼ਬੂਤੀ ਕਿੱਡੀ ਸੀ। ਉਹਨਾਂ ਕੰਮ ਪੂਰਾ ਕਰਨਾ ਹੁੰਦਾ ਸੀ। ਤਕਰੀਬਨ 36 ਇੰਚ ਦੇ ਕੋਲ 31 ਇੰਚ ਤੇ ਇਸ ਟਾਈਮ ਜਿਹੜੀ ਹੈ ਨਾ ਇਹ ਨਜ਼ਰ ਆ ਰਹੀ ਹੈ। 9 18 27 ਤੇ 4 ਹਾਂ 31 ਇੰਚ ਇਸ ਟਾਈਮ ਅੰਦਰ ਮਲਬਾ ਪਿਆ ਇਹ ਕੋਲ ਹੋਇਆ ਨਾ ਦਾ ਸਾਰਾ ਉਹ ਆਹ ਛੱਤ ਵੀ ਇਹਨਾਂ ਦੇ। ਸੀ। ਉਦੈਨ ਹੁਣ ਪਹਿਲਾਂ ਇਹ ਛੋਟੀ ਜਿਹੀ ਵਿਹੜਾ ਵੀ ਬਹੁਤ ਵੱਡਾ ਸੀ ਇਹਦਾ। ਇਹ ਵਿਹੜਾ ਹੀ ਇੱਥੋਂ ਤੱਕ ਹੁੰਦਾ ਸੀ, ਅੱਗੇ ਵਿਹੜਾ ਹੀ ਸੀ ਇਸ ਤਰ੍ਹਾਂ ਖੂਹ ਦੇ ਅੱਗੇ ਵਿਹੜਾ ਹੀ ਸੀ। ਹੈ ਹਾਂਜੀ। ਇੱਥੇ ਕੋਈ ਦਰਖਤ ਵੀ ਹੈ ਸੀ? ਨਹੀਂ ਅਸੀਂ ਨਹੀਂ ਦੇਖੇ ਆ। ਦਰਖਤ ਨਹੀਂ ਵੇਖੇ। ਜਿਹੜਾ ਇਹਨਾਂ ਦਾ ਗੁਰਦੁਆਰਾ ਸੀ ਉਹ ਕਿਹੜੇ ਪਾਸੇ ਸੀ? ਉਹ ਵੀ ਗੁਰਦੁਆਰਾ ਉੱਧਰ ਹੀ। ਦੇ ਬੰਨੇ ਆ। ਅੱਛਾ, ਇਸ ਬੰਨੇ ਸੀ। ਹਾਂਜੀ, ਸਰਦਾਰ ਹਰਪਾਲ ਸਿੰਘ ਸਾਹਿਬ, ਇਹ ਸੀ ਤੁਹਾਡਾ ਘਰ ਜਿਹੜਾ ਸੀ ਤੁਹਾਨੂੰ ਵਿਖਾਇਆ, ਜਿਸ ਤਰ੍ਹਾਂ ਤੁਹਾਨੂੰ ਬਾਗ ਵਿਖਾਇਆ, ਤੁਹਾਡਾ ਜਿਹੜੀ ਜ਼ਮੀਨ ਸੀ ਉਹ ਵਿਖਾਈ। ਠੀਕ ਹੈ, ਬਜ਼ੁਰਗਾਂ ਨਾਲ ਤੁਹਾਡੀ ਗੱਲ ਵੀ ਕਰਵਾ ਦਿੱਤੀ। ਤੇ ਹੁਣ ਅਸੀਂ ਗੁਰਦੁਆਰਾ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਤੇ ਇਸ ਤਰ੍ਹਾਂ ਬਾਕੀ ਚੀਜ਼ਾਂ ਤੁਸੀਂ ਵੇਖ ਲਈਆਂ। ਜਿੰਨੀ ਕੁ ਕੋਸ਼ਿਸ਼ ਹੋ ਸਕੀ ਅਸੀਂ ਕੀਤੀ ਹੈ। ਪਿੰਡ ਤੁਹਾਡੇ ਪਹੁੰਚੇ ਆ। ਤੇ ਹੋਰ ਸਾਡੇ ਵੀਰ ਜਿਹੜੇ ਸਾਡੀ ਵੀਡੀਓ ਵੇਖਦੇ ਨੇ, ਅਗਰ ਆਪਣੇ ਪਿੰਡ ਵੇਖਣਾ ਚਾਹਣ, ਆਪਣੇ ਉਹ ਘਰ ਵੇਖਣਾ ਚਾਹਣ, ਪੁਰਖਿਆਂ ਦੀਆਂ ਜਾਇਦਾਦਾਂ ਹੋਈਆਂ ਜਿਹੜੇ ਛੱਡੀਆਂ ਹੋਈਆਂ ਉਹ ਵੇਖਣਾ ਚਾਹਣ, ਤੇ ਸਾਡੇ ਦਿੱਤੇ ਹੋਏ ਨੰਬਰ ਤੇ ਜਾਂ ਸਾਡੇ ਨਾਲ ਫੇਸਬੁੱਕ ਤੇ ਜਾਂ ਸਾਡੇ ਸਭ ਦਾ ਪੰਜਾਬ ਚੈਨਲ ਉੱਤੇ ਰਾਬਤਾ ਕਰ ਸਕਦੇ ਨੇ। ਤੇ ਇਹ ਸੀ ਜੀ ਸਾਡੇ ਨਾਲ ਪੁਰਾਣੇ ਬਜ਼ੁਰਗ। ਵੇਖੋ, ਬਜ਼ੁਰਗ ਜਿਹੜੇ ਨੇ ਉਹ ਤੁਹਾਡੇ ਬਜ਼ੁਰਗਾਂ ਦੇ ਨਾਲ ਪੜ੍ਹਦੇ ਵੀ ਰਹੇ ਨੇ। ਠੀਕ ਹੈ, ਇਹਨਾਂ ਨੇ ਆਪਣੇ ਤੁਹਾਡੇ ਬਜ਼ੁਰਗਾਂ ਦੇ ਨਾਲ ਬੜਾ ਅੱਛਾ ਵਕਤ ਗੁਜ਼ਾਰਿਆ। ਇਹ ਵੀ ਸਰਕਾਰੀਆ ਫੈਮਿਲੀ ਦੇ ਨਾਲ ਤਾਲੁਕ ਰੱਖਦੇ ਨੇ, ਕਿਉਂਕਿ ਤੁਸੀਂ ਵੀ ਸਰਕਾਰੀਏ ਸੀ। ਠੀਕ ਹੈ, ਤੁਹਾਡੇ ਜਿਹੜੇ ਬਜ਼ੁਰਗ ਸਨ ਉਹ ਸਿੱਖ ਰਹਿ ਗਏ, ਇਹਨਾਂ ਦੇ ਬਜ਼ੁਰਗ ਮੁਸਲਮਾਨ ਹੋ ਗਏ ਸੀ। ਤੇ ਪਿੱਛੋਂ ਲੜੀ ਜਿਹੜੀ ਉਹ ਇੱਕ ਹੀ ਹੈ। ਦੱਸਦੇ ਨੇ ਇਹਨਾਂ ਦੇ ਜਿਹੜੇ ਬਜ਼ੁਰਗ ਦੇ ਨਾਲ ਇਹਨਾਂ ਦੇ ਭਤੀਜੇ ਸਾਨੂੰ ਦੱਸਦੇ ਨੇ ਕਿ ਜਿਹੜੇ ਸਾਡੇ ਕੰਨ ਨੇ ਨਾ, ਉਹ ਦੂਰੋਂ ਹੀ ਪਛਾਣੇ ਜਾਂਦੇ ਨੇ ਕਿ ਬਈ ਇਹ ਮਨਾਲੇ ਦੇ ਜੱਟ ਨੇ, ਸੰਧੂ। ਤੇ ਇਹ ਸੀ ਜੀ ਸਾਡੇ ਨਾਲ ਇਸ ਘਰ ਦੇ ਮਾਲਕ, ਜਿਹੜੇ ਮੌਜੂਦਾ ਹੁਣ ਮਾਲਕ ਨੇ। ਪਹਿਲੇ ਤੇ 47 ਤੋਂ ਪਹਿਲੇ ਤੁਸੀਂ ਮਾਲਕ ਸੀ ਇਸ ਜਗ੍ਹਾ ਦੇ। ਤੁਹਾਡੇ ਬਜ਼ੁਰਗ ਸਨ ਸਰਦਾਰ ਤੇਜਾ ਸਿੰਘ। ਠੀਕ ਹੈ, ਬਾਅਦੋਂ ਇਹਨਾਂ ਦੇ ਬਜ਼ੁਰਗ ਆਏ ਨੇ ਹੁਸ਼ਿਆਰਪੁਰ ਤੋਂ, ਉਹਨਾਂ ਨੂੰ ਇਹ ਅਲਾਟਮੈਂਟ ਹੋਈ ਤੇ ਉਹਨਾਂ ਨੇ ਇਹ ਘਰ ਜਿਹੜਾ ਨਾ 7-8 ਘਰਾਂ ਦੇ ਕੋਲ ਚਲਾ ਗਿਆ। ਕਿਉਂਕਿ ਉਸ ਵੇਲੇ ਤੁਹਾਨੂੰ ਪਤਾ ਹੈ ਕਿ ਲੋਕਾਂ ਨੂੰ ਜਦੋਂ ਮਿਲੀਆਂ ਸੀ 4-4 5-5 ਘਰ ਇੱਕ ਵੱਡੇ ਘਰ ਦੇ ਵਿੱਚ ਰਹਿੰਦੇ ਸੀ। 3 ਮੰਜ਼ਲਾ ਮਕਾਨ ਸੀ, ਬੜਾ ਜ਼ਬਰਦਸਤ। ਲੇਕਿਨ ਹੁਣ ਇਹੀ ਨਿਸ਼ਾਨੀ ਇਸ ਘਰ ਦੇ ਵਿੱਚ ਰਹਿ ਗਈ ਹੈ। ਅਗਰ ਤੁਸੀਂ ਆਉਣਾ ਚਾਹੋ, ਆਪਣਾ ਪਿੰਡ ਵੇਖਣਾ ਚਾਹੋ, ਤੇ ਇਹ ਬਜ਼ੁਰਗ ਦੱਸਦੇ ਨੇ, ਇਹ ਵੀ ਦੱਸਦੇ ਨੇ ਕਿ ਅਸੀਂ ਤੁਹਾਨੂੰ ਆਪਣਾ ਪਿੰਡ ਦਾ ਪੂਰੇ ਦਾ ਵਿਜ਼ਿਟ ਕਰਾਵਾਂਗੇ। ਕੋਈ ਸੁਨਾਹ ਦੇਣਾ ਹੋਵੇ ਜਿਨ੍ਹਾਂ ਦਾ ਘਰ ਸੀ ਸਰਦਾਰ ਤੇਜਾ ਸਿੰਘ ਦੇ ਪੋਤੇ ਨੂੰ, ਉਹਨੂੰ ਸੁਣਾ ਦੇਣਾ, ਉਹਨੂੰ ਆਖੇ ਵੀ 에ਅਰ ਕੰਡੀਸ਼ਨਰ ਦੀ ਪਾਕ ਜੱਟ ਮੁਖਤਾਰ ਮੰਗਣ ਡਿਆ ਈ। ਅੱਛਾ ਆ ਪਾਕ 에ਅਰ ਕੰਡੀਸ਼ਨਰ ਦੀ ਅਸਲ ਲਿਆ ਕੇ ਤੇ ਦੇ, ਇਹ ਅੱਛਾ ਲੈ ਕੇ ਆਵੇ ਜਿੱਦਣ ਆਵੇ। ਅੱਛਾ, ਪੁੱਤਰ ਹੀ ਲੱਗਦਾ ਵੇ ਤੇਰਾ ਬਾਬਾ ਪੋਤਰਾ ਲੱਗਦਾ, ਉਹਨੂੰ ਆਪ ਕਹਿ। ਮੈਂ ਮੇਰੀ ਜ਼ਬਾਨੀ ਆਖੋ ਨਾ ਉਹਨੂੰ, ਅੱਛਾ ਉਹਨੂੰ ਇਹ ਗੱਲ ਆਖੋ ਕਿ 에ਅਰ ਕੰਡੀਸ਼ਨਰ ਦੀ ਪਾਕ ਮੇਰੇ ਲਈ ਲੈ ਕੇ 5 ਗਾੜੀ ਦੀ ਆਉਣੀ ਆ ਅੱਛਾ। ਜਿੱਦਣ ਮੈਨੇ ਹਲੇ ਆਵੇਂ। ਤੇ ਜਿੱਦਣ ਆਵੇ ਤੇ ਪਿੰਡ ਵਿਖਾਓਗੇ ਉਹਨੂੰ? ਆ ਪਿੰਡ ਸਾਰਾ ਫਿਰ ਕੇ ਵਿਖਾਵਾਂਗੇ, ਨਾਲੇ ਉਹਨੂੰ ਰੱਖਾਂਗੇ ਰਾਤ, ਅੱਛਾ, ਆਪਣੇ ਕੋਲ ਰੱਖੋਗੇ? ਆਪਣੇ ਕੋਲ ਰੱਖਾਂਗੇ। ਅੱਛਾ, ਵਾਹ ਜੀ ਵਾਹ। ਸੇਵਾ ਸੁਭਾ ਕਰੋਗੇ ਉਹਦੀ ਚੰਗੀ? ਸੇਵਾ ਖਿਦਮਤ ਉਹਦੀ ਕਰਾਂਗੇ, ਸਾਡੇ ਵਿੱਚੋਂ ਨੇ, ਸਾਡਾ ਖੂਨ ਹੈ ਉਹ। ਹਾਂ, ਵਾਹ ਜੀ ਵਾਹ। ਚਲੋ ਅਸੀਂ ਕਲਮਾ ਪੜ੍ਹ ਲਿਆ, ਸਾਡੇ ਵੱਡੇ ਨੇ, ਉਹ ਨਹੀਂ ਪੜ੍ਹ ਸਕੇ, ਪਰ ਖੂਨ ਤਾਂ ਸਾਡਾ ਇੱਕੋ ਹੀ ਹੈ ਨਾ। ਵਾਹ ਜੀ ਵਾਹ। ਵੇਖ ਲਓ ਜੀ, ਬਜ਼ੁਰਗ ਅੱਜ ਵੀ ਤੁਹਾਡੇ ਬਜ਼ੁਰਗਾਂ ਨੂੰ ਤੇ ਤੁਹਾਨੂੰ ਯਾਦ ਕਰਦੇ ਨੇ। ਤੁਸੀਂ ਇੱਕ ਵਾਰੀ ਪਿੰਡ ਫੇਰਾ ਲਾਓ, ਠੀਕ ਹੈ, ਤੇ ਤੁਸੀਂ ਇੱਥੇ ਵੇਖੋਗੇ ਤੁਹਾਨੂੰ ਕਿੰਨੀ ਮੁਹੱਬਤ ਪਿਆਰ ਮਿਲੇਗਾ। ਤੇ ਇਹ ਸੀ ਜੀ ਸਾਡਾ ਅੱਜ ਦਾ ਬਲੌਗ। ਨਵੇਂ ਬਲੌਗ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ। ਤੇ ਬਾਕੀ ਅਗਰ ਤੁਸੀਂ ਆਪਣੇ ਪਿੰਡ ਨੂੰ ਵੇਖਣਾ ਚਾਹੁੰਦੇ ਹੋ, ਬਾਕੀ ਜਿਹੜੇ ਸਾਡੇ ਵੀਵਰਸ ਦੇਖਦੇ ਨੇ ਵੀਡੀਓ ਨੂੰ, ਆਪਣੇ ਪਿੰਡ ਵੇਖਣਾ ਚਾਹੁੰਦੇ ਹੋ, ਆਪਣੇ ਡੇਰੇ, ਆਪਣੇ ਘਰ ਵੇਖਣਾ ਚਾਹੁੰਦੇ ਹੋ, ਤੇ ਸਾਡੇ ਦਿੱਤੇ ਹੋਏ ਨੰਬਰ ਤੇ ਜਾਂ ਸਾਡੇ ਨਾਲ ਮੈਸੇਂਜਰ ਦੇ ਉੱਤੇ ਰਾਬਤਾ ਜ਼ਰੂਰ ਕਰਿਓ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।